ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਹੈ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਮੌਜੂਦ ਹੁੰਦੇ ਨੇ ਵਿਸ਼ੇਸ਼ ਤੌਰ ਦੇ ਉੱਪਰ ਮਿੰਟੂ ਗੁਰਸਰੀਆ ਜੀ। ਮਿੰਟੂ ਗੁਰਸਰੀਆ ਜੀ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਖਬਰਾਂ ਦੇ ਉੱਪਰ ਪਾਵਾਂਗੇ ਚਾਨਣਾ। ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ੍ਰੀ ਅਕਾਲ ਜੀ। ਸੋ ਖਬਰਾਂ ਦੇ ਵੱਲ ਵਧੀਏ ਤਾਂ ਜਲੰਧਰ ਜ਼ਿਮਨੀ ਚੋਣ ਦਾ ਕੱਲ ਨੂੰ ਕਹਿ ਲਓ ਵੀ ਇਹ ਨਤੀਜਾ ਆ ਜਾਣਾ ਤੇ ਉਸ ਤੋਂ ਬਾਅਦ ਨਿੱਤਰ ਕੇ ਸਾਹਮਣੇ ਆਜੂ ਵੀ ਕਿਹੜੀ ਪਾਰਟੀ ਦਾ ਜ਼ੋਰ ਲੱਗਿਆ ਹੋਇਆ ਸਫਲ ਹੋਇਆ। ਇਸੇ ਦੇ ਚੱਲਦਿਆਂ ਹਰਭਜਨ ਸਿੰਘ ਇੱਕ ਵਾਰ ਫੇਰ ਤੋਂ ਚਰਚਾ 'ਚ ਨੇ ਜੀ, ਚਾਨਣਾ ਪਾਇਓ ਤਾਂ ਜ਼ਰਾ। ਦੇਖੋ, ਨਤੀਜੇ ਕੱਲ ਨੂੰ ਆਉਣਗੇ। ਮੇਰੇ ਖਿਆਲ ਦੇ ਨਾਲ ਸ਼ੁਰੂਆਤ ਦੇ ਕੋਈ 2-3 ਘੰਟਿਆਂ 'ਚ ਪਤਾ ਲੱਗ ਜਾਊਗਾ ਕਿ ਝੋਨੇ ਦਾ ਝਾੜ ਕਿਹੋ ਜਿਹਾ। ਕਿਉਂਕਿ ਜ਼ਿਆਦਾ ਵੋਟ ਪੋਲ ਹੋਈ ਨਹੀਂ ਹੈਗੀ, 54% ਪੋਲਿੰਗ ਹੈਗੀ ਆ ਤੇ ਇਹਦੇ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ। ਹਾਂ, ਜੇ ਟੱਕਰ ਕੋਈ ਫਸਵੀਂ ਹੋਈ ਤੇ ਫੇਰ ਗੱਲ ਜਿਹੜੀ ਆ ਲਾਉਡੇ ਵੇਲੇ ਤੱਕ ਜਾ ਸਕਦੀ ਆ। ਹੁਣ ਜੇ ਨਤੀਜਿਆਂ ਦੀ ਗੱਲ ਕਰੀਏ, ਦੇਖੋ ਨਤੀਜਿਆਂ ਦੇ ਵਿੱਚ ਜਿਵੇਂ ਸੰਭਾਵੀ ਤੌਰ ਤੇ ਕੋਈ ਕਹੇ ਜਾਂ ਨਾ ਕਹੇ, ਪਰ ਮਨ ਟੱਕਰ ਇਹੀ ਰਹੇ ਨੇ ਕਿ ਦੋਵਾਂ ਦੀ ਆ। ਖਾਸ ਤੌਰ ਤੇ ਚੋਟੀ ਤੇ ਤਾਂ ਆਮ ਆਦਮੀ ਪਾਰਟੀ ਜਾਂ ਕਾਂਗਰਸ, ਪਰ ਭਾਜਪਾ ਹੁਣ ਕਿਸ ਤਰ੍ਹਾਂ ਦਾ ਉੱਥੇ ਪ੍ਰਦਰਸ਼ਨ ਕਰਦੀ ਹੈ ਇਹਦੇ ਤੇ ਨਿਗਾਹ ਰਹੇਗੀ। ਅਕਾਲੀ ਬਸਪਾ ਗੱਠਜੋੜ ਉਹ ਕਿੱਥੇ ਕੁ ਜਾ ਕੇ ਖੜਦਾ ਹੈ, ਜਾਂ ਉਹ ਮਤਲਬ ਕਿ ਇੱਕ ਅਣਕਿਆਸਿਆ, ਜਿੱਦਾਂ ਉਹਦੇ ਤੇ ਕੋਈ ਕਿਆਸ ਨਹੀਂ ਹੈ, ਪਰ ਅਣਕਿਆਸਿਆ ਪ੍ਰਦਰਸ਼ਨ ਕਰਾਉਂਦਾ ਉਹਨਾਂ ਦਾ ਗੱਠਜੋੜ। ਤਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਵਾਲਾ ਤੋਂ ਜਿਹੜਾ ਜਲਵਾ ਸੰਗਰੂਰ ਵਾਲਾ ਸੀ ਉਹ ਤੇ ਹੈ ਨਹੀਂਗਾ, ਉਹ ਸਭ ਨੂੰ ਪਤਾ ਹੈ। ਤਾਂ ਇਹ ਤਾਂ ਚਲੋ ਹੁਣ ਰਹੀ ਗੱਲ, ਪਰ ਤੁਸੀਂ ਸੋਚ ਕੇ ਦੇਖੋ, ਵੈਸੇ ਹਾਈਪੋਥੈਟਿਕਲੀ ਜੇ ਤੁਸੀਂ ਇਸ ਚੀਜ਼ ਨੂੰ ਸੋਚੋਗੇ ਕਿ ਫਰਜ਼ ਕਰੋ, ਕਿਉਂਕਿ ਜੇ ਕਾਂਗਰਸ ਹਾਰਦੀ ਹੈ ਤਾਂ ਉਹਨਾਂ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੈ। ਚੌਧਰੀ ਸੰਤੋਖ ਸਿੰਘ ਉਹਨਾਂ ਦੀ ਪਰਿਵਾਰਕ ਜਿਹੜੀ ਰਾਜਨੀਤੀ ਹੈ ਉਹ ਜ਼ਰੂਰ ਪ੍ਰਭਾਵਿਤ ਹੋ ਸਕਦੀ ਹੈ ਕਿਤੇ ਨਾ ਕਿਤੇ, ਉਹ ਵੀ ਭਵਿੱਖ ਦੇ ਵਿੱਚ। ਪਰੰਤੂ ਕਾਂਗਰਸ ਨੂੰ ਬਹੁਤਾ ਕੋਈ ਫਰਕ ਨਹੀਂ ਹੈ। ਤੇ ਜੇਕਰ ਸੋਚ ਕੇ ਦੇਖੋ ਕਿ ਇਹੀ ਹਾਰ, ਇਹੀ ਨਤੀਜਾ ਆਮ ਆਦਮੀ ਪਾਰਟੀ ਤੇ ਢੁਕਦਾ ਤੇ ਫਿਰ ਉੱਥੇ ਕੀ ਬਣੇਗਾ। ਕਿਉਂਕਿ ਜਿਸ ਤਰ੍ਹਾਂ ਦੀ ਆਡੀਓ ਵਾਇਰਲ ਹੋਈ ਕਥਿਤ ਤੌਰ ਤੇ ਇਹਨਾਂ ਦੇ ਇੱਕ ਲੀਡਰ ਦੀ ਦਿੱਲੀੋਂ ਆ ਕੇ ਕਿਸ ਤਰ੍ਹਾਂ ਧਮਕਾ ਰਿਹਾ ਹੈ, ਫਿਰ ਇਸ ਤੋਂ ਇਲਾਵਾ ਜਿਸ ਤਰ੍ਹਾਂ MLA ਉੱਥੇ ਗਏ ਨੇ, ਉਹਨਾਂ ਦੀ ਬੇਇੱਜ਼ਤੀ ਵੀ ਹੋਈ ਆ, ਉਹ ਘਲਾਏ ਗਏ ਆ ਜਾਂ ਗਏ ਆ, ਸਭ ਨੂੰ ਪਤਾ ਹੀ ਆ ਕਿ ਕੀ ਖੇਡ ਚੱਲੀ ਆ। ਤਾਂ ਇਹ ਸਾਰਾ ਕੁਝ ਜਿਹੜਾ ਹੋਇਆ, ਫਰਜ਼ ਕਰੋ ਇਸ ਦੇ ਬਾਵਜੂਦ ਮੰਨ ਲਓ ਜੇ ਇਹ ਹਾਰ ਹੋ ਜਾਂਦੀ ਆ ਆਮ ਆਦਮੀ ਪਾਰਟੀ ਦੀ, ਤਾਂ ਕੀ ਇਸ ਹਾਰ ਨੂੰ ਇੱਕ ਹਾਰ ਵਜੋਂ ਲੈ ਲਿਆ ਜਾਏਗਾ, ਜਾਂ ਫਿਰ ਇਸ ਹਾਰ ਦੇ ਵਿੱਚੋਂ ਕਈਆਂ ਦਾ ਮੁਕੱਦਰ ਹਾਰ ਕੇ ਨਿਕਲੇਗਾ, ਖਾਸ ਤੌਰ ਤੇ ਭਗਵੰਤ ਮਾਨ, ਕਿ ਉਹਨਾਂ ਨੂੰ ਫਿਰ ਇਸ ਹਾਰ ਦੇ ਬਾਵਜੂਦ ਅੱਗੇ ਤੋਰਿਆ ਜਾਏਗਾ। ਇਹ ਬੜੇ ਵੱਡੇ ਪ੍ਰਸ਼ਨ ਨੇ। ਤੇ ਜੇ ਭਗਵੰਤ ਮਾਨ ਨੂੰ ਲਾਂਭੇ ਕਰਨ ਦਾ ਯਤਨ ਕੀਤਾ ਜਾਂਦਾ ਕਿ ਉਹ ਚੁੱਪਚਾਪ ਇਸ ਗੱਲ ਨੂੰ ਬਰਦਾਸ਼ਤ ਕਰ ਲੈਣਗੇ, ਇਹ ਦੂਸਰਾ ਬਹੁਤ ਵੱਡਾ ਸਵਾਲ ਆ। ਕਿਉਂਕਿ ਬਾਜਵਾ ਸਾਹਿਬ ਸੰਕੇਤ ਕਰ ਰਹੇ ਨੇ, ਆਪੋਜੀਸ਼ਨ ਸੰਕੇਤ ਕਰ ਰਹੀ ਹੈ ਕਿ ਭਾਜਪਾ ਨੇ ਜਿਵੇਂ ਉੱਥੇ ਮਹਾਰਾਸ਼ਟਰ ਦੇ ਵਿੱਚ ਕੀਤੀ ਗੇਮ ਤੇ ਏਕਨਾਥ ਸ਼ਿੰਦੇ ਉਭਰ ਕੇ ਆਏ, ਤਾਂ ਉਸੇ ਤਰ੍ਹਾਂ ਇੱਥੇ ਵੀ ਹੋ ਸਕਦਾ ਹੈ। ਤਾਂ ਇਹ ਮਤਲਬ ਕਿ ਆਪੋਜੀਸ਼ਨ ਦੀ ਕਿਆਸ ਰਾਈ ਆ। ਪਰ ਆਪਾਂ ਗੱਲ ਕਰ ਰਹੇ ਹਾਂ ਕਿ ਇਨ ਕੇਸ ਮੰਨ ਲਓ ਜੇਕਰ ਨਤੀਜਾ ਇਹਨਾਂ ਦੇ ਉਲਟ ਆਉਂਦਾ ਤਾਂ ਆਮ ਆਦਮੀ ਪਾਰਟੀ ਵਾਸਤੇ ਨੁਕਸਾਨਦਾਇਕ ਗੱਲ ਆ। ਇਹਨਾਂ 'ਚ ਕੋਈ ਬਦਲ ਹੁੰਦਾ ਹੈ ਜਾਂ ਨਹੀਂ ਹੁੰਦਾ, ਉਹ ਤੇ ਬਾਅਦ ਦੀਆਂ ਗੱਲਾਂ ਨੇ, ਉਹ ਤਾਂ ਪਾਰਟੀ ਲੈਵਲ ਦੀਆਂ ਗੱਲਾਂ ਨੇ, ਪਰੰਤੂ ਇਹ ਸਪਸ਼ਟ ਆ, ਇਹ ਤੈਅ ਆ। ਹੁਣ ਜਿਹੜੀ ਰਹੀ ਗੱਲ ਕਿ ਦੇਖੋ ਜੀ, ਜੋ ਹਰਭਜਨ ਸਿੰਘ ਨੇ ਮੈਂਬਰ ਪਾਰਲੀਮੈਂਟ, ਉਹਨਾਂ ਦਾ ਚਰਚਾ ਕਿਉਂ? ਚਰਚਾ ਇਸ ਕਰਕੇ ਆ ਕਿ ਭੱਜੀ ਨੇ ਇੱਕ ਤਾਂ ਆ ਕੇ ਇੱਥੇ ਵੋਟ ਤੱਕ ਨਹੀਂ ਪਾਈ, ਕੋਈ ਪ੍ਰਚਾਰ ਨਹੀਂ ਕੀਤਾ। ਇਹ ਤੋਂ ਇਲਾਵਾ ਇਹ ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਜਾ ਕੇ ਵੋਟ ਆਪਣੀ ਭੁਗਤਾਈ ਨਹੀਂ ਹੈ। ਦੇਖੋ, ਇਹ ਮੀਡੀਆ ਦੇ ਦਾਅਵੇ ਆ, ਪਰ ਇਹ ਤੇ ਸਾਫ਼ ਹੈ ਨਾ, ਔਨ ਰਿਕਾਰਡ ਆ ਕਿ ਉਹ ਇਸ ਵੇਲੇ IPL ਦੀ ਕਮੈਂਟਰੀ ਕਰ ਰਹੇ ਨੇ। ਤੇ ਮੈਂ ਅੱਗੇ ਵੀ ਇੱਕ ਦਿਨ ਗੱਲ ਕਰਦਾ ਸਾਂ, ਕਿਸੇ ਮੁੰਡੇ ਨੇ, ਐਂਕਰ ਨੇ ਪੁੱਛਿਆ ਸੀਗਾ, ਤੇ ਮੈਂ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਇਸ ਤਰ੍ਹਾਂ ਦੇ ਕੰਟਰੈਕਟ ਹੁੰਦੇ ਨੇ ਕਿ ਜੇ ਮੰਨ ਲਓ ਕੰਟਰੈਕਟ ਚੋਂ ਕੋਈ ਬਾਹਰ ਆ ਜਾਵੇ ਨਾ, ਤੇ ਉਹ ਇੰਨਾ ਕੁ ਤਗੜਾ ਝਟਕਾ ਦਿੰਦੇ ਆ ਕਿ ਮੇਰੇ ਖਿਆਲ ਦੇ ਨਾਲ ਬਈ 8-10 ਪਿੰਡਾਂ ਚੋਂ ਨਹੀਂ ਨਗਦੀ ਨਹੀਂ ਪਈ ਹੋਣੀ, ਜਿੰਨੀ ਉਹ ਯਕਦਮ ਇੱਕ ਨੋਟ 'ਚ ਪਾ ਕੇ ਭੇਜ ਦੇਣਗੇ। ਸੋ ਇਸ ਕਰਕੇ ਇਹ ਜਿਹੜੇ ਕੰਟਰੈਕਟ ਹੁੰਦੇ ਆ, ਇਹਨਾਂ ਚੋਂ ਹਿੱਲਣਾ ਬੜਾ ਮੁਸ਼ਕਲ ਹੁੰਦਾ ਹੈ।
ਪਰ ਇਹ ਹੁਣ ਇਹਨਾਂ ਨੂੰ ਵੇਖਣਾ ਚਾਹੀਦਾ ਸੀਗਾ ਕਿ ਜਿਸ ਰਾਜ ਸਭਾ ਦੇ ਮੈਂਬਰ ਨੂੰ ਉਹ ਭੇਜ ਰਹੇ ਨੇ, ਕੀ ਉਹ ਕੱਲ ਨੂੰ ਇਸ ਤਰ੍ਹਾਂ ਪਾਰਟੀ ਨੂੰ ਸੇਵਾ ਦੇ ਸਕਦਾ ਕਿ ਨਹੀਂ, ਜਾਂ ਗੱਲ ਹੀ ਇਹ ਹੋਈ ਹੈ ਕਿ ਉਹਨਾਂ ਨੇ ਪਾਰਟੀ ਨੂੰ ਨਹੀਂ ਸੇਵਾ ਦੇਣੀ। ਪਰ ਕੀ ਇਹ ਕੌਨਫਲਿਕਟ ਆਫ ਇੰਟਰਸਟ ਨਹੀਂ ਹੈ ਕਿ ਤੁਸੀਂ ਬਜਟ ਸੈਸ਼ਨ ਤੋਂ ਨਦਾਰਦ ਹੋ ਜਾਂਦੇ ਹੋ, ਇੱਕ ਵੀ ਹਾਜ਼ਰੀ ਨਹੀਂ ਹੁੰਦੀ ਤੁਹਾਡੀ, ਫਿਰ ਇਸ ਤੋਂ ਬਾਅਦ ਤੁਸੀਂ ਇੱਥੇ ਨਹੀਂ ਆਉਂਦੇ, ਆਪਣੀ ਪਾਰਟੀ ਲਈ ਵੋਟ ਮੰਗਦੇ ਜ਼ਰੂਰ ਹੋ, ਜਾਂ ਤਾਂ ਮੰਗਦੇ ਨਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਭਾਈ ਠੀਕ ਹੈ, ਜਿੱਦਾਂ ਮੈਰੀ ਕਾਮ ਸੀ ਜਾਂ ਕੁਝ ਵੀ ਹੈ, ਉਹਨਾਂ ਦੀਆਂ ਨਾਮਜ਼ਦਗੀਆਂ ਹੋਈਆਂ, ਪਰ ਉਹਨਾਂ ਨੇ ਖੁੱਲ ਕੇ ਕਦੇ ਵੀ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕੀਤਾ। ਭਾਵੇਂ ਸਚਿਨ ਤੰਦੁਲਕਰ ਸਨ, ਕਾਂਗਰਸ ਨੇ ਭੇਜੇ ਸਨ ਉਹ ਜੀ, ਤਾਂ ਉਹਨਾਂ ਨੇ ਕਦੇ ਵੀ ਖੁੱਲ ਕੇ ਵੋਟ ਨਹੀਂ ਮੰਗੀ। ਤਾਂ ਇਸ ਤਰ੍ਹਾਂ ਅਸੀਂ ਮੰਨ ਲਈਏ ਕਿ ਸਾਡੇ ਸਟਾਰ ਨੇ, ਤਾਂ ਠੀਕ ਹੈ, ਨਾਮਜ਼ਦਗੀ ਹੋਈ ਹੈ, ਕੋਈ ਚੱਕਰ ਨਹੀਂ ਹੈ, ਪਰ ਇਹ ਖੁੱਲੇ ਰੂਪ ਦੇ ਵਿੱਚ ਇੱਕ ਧਿਰ ਦੇ ਨਾਲ ਨਹੀਂ ਟੁਰਦੇ। ਪਰ ਇੱਥੇ ਉਹਨਾਂ ਨੇ ਵੋਟ ਮੰਗੀ ਜ਼ਰੂਰ ਆ ਵੀਡੀਓ ਪਾ ਕੇ, ਪਰ ਉਹਨਾਂ ਦਾ ਨਾ ਆਉਣਾ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੰਟਰੈਕਟ ਦੀ ਮਜਬੂਰੀ ਆ, ਪਰ ਕੀ ਇਹ ਕੌਨਫਲਿਕਟ ਆਫ ਇੰਟਰਸਟ ਨਹੀਂ? ਇਹ ਸਭ ਤੋਂ ਵੱਡਾ ਸਵਾਲ ਇਹ ਆ ਕਿ ਤੁਸੀਂ ਇੱਕ ਪਾਸੇ ਬਤੌਰ ਮੈਂਬਰ ਪਾਰਲੀਮੈਂਟ ਤਨਖਾਹ ਲੈ ਰਹੇ ਹੋ, ਭੱਤੇ ਲੈ ਰਹੇ ਹੋ, ਫਿਰ ਕੋਠੀ ਲੈ ਰਹੇ ਹੋ, ਹੋਰ तमाम ਜੋ ਸਹੂਲਤਾਂ ਮਿਲਦੀਆਂ ਨੇ ਉਹਨਾਂ ਨੂੰ ਮਾਣ ਰਹੇ ਹੋ, ਤੇ ਦੋਵੇਂ ਪਾਸੇ ਨਾ ਤਾਂ ਤੁਸੀਂ ਉੱਥੇ ਜਾ ਰਹੇ ਹੋ, ਨਾ ਪਾਰਟੀ ਲਈ ਆ ਰਹੇ ਹੋ। ਤਾਂ ਸੋਚਣਾ ਤੇ ਇਹਨਾਂ ਨੂੰ ਚਾਹੀਦਾ ਹੈ। ਪਰ ਇਸ ਗੱਲ ਦੀ ਉਦੋਂ ਲੋਕਾਂ ਨੇ ਇਹਨਾਂ ਨੂੰ ਥੋੜੀ ਜੀ ਇਹਨਾਂ ਨੂੰ ਝਲਕ ਦਿਖਾਈ ਸੀ ਕਿ ਇਸ ਤਰ੍ਹਾਂ ਹੋ ਸਕਦਾ ਹੈ, ਪਰ ਉਦੋਂ ਇਹਨਾਂ ਦੇ ਸਮਰਥਕ ਜਿਹੜੇ ਸੀ ਉਹ ਮੰਨੇ ਨਹੀਂ। ਤੇ ਮੇਰੇ ਖਿਆਲ ਦੇ ਨਾਲ ਤੇ ਜਲੰਧਰ ਵਾਲੇ ਜਿਹੜੇ ਦੂਸਰੇ ਮੈਂਬਰ ਪਾਰਲੀਮੈਂਟ ਆ, ਉਹ ਵੀ ਘੱਟ ਹੀ ਦਿਖਾਈ ਦਿੱਤੇ। ਕਿਤੇ ਮੈਂ ਤਾਂ ਮਾਫ ਕਰਨਾ, ਮੈਂ ਤਾਂ ਇੱਕ ਵਾਰੀ ਵੀ ਨਹੀਂ ਵੇਖਿਆ, ਹੋ ਸਕਦਾ ਕਿਤੇ ਆਏ ਹੋਣ, ਪਰ ਉਹ ਯੂਨੀਵਰਸਿਟੀ ਵਾਲੇ ਸੱਜਣ ਉਹ ਵੀ ਮੈਨੂੰ ਲੱਗਦਾ ਨਦਾਰਦ ਹੀ ਰਹੇ। ਨਹੀਂ ਜੀ, ਇੱਕੋ ਵਾਰੀ ਬਸ ਦੇਖੇ ਗਏ ਸੀ, ਟਰੱਕ ਜੇ ਤੇ ਚੜੇ ਜਿਹਦੇ ਅੱਗੇ ਗਾਣਾ ਲਾਇਆ ਹੁੰਦਾ ਰੰਗ ਤੇ ਬਸੰਤੀ ਚੋਲਾ, ਉਸ ਤੋਂ ਬਾਅਦ ਕੋਈ ਨਹੀਂ ਨਜ਼ਰ ਆਇਆ। ਬਸ ਡੇਰਿਆਂ 'ਚ ਡਿਊਟੀਆਂ ਲੱਗੀਆਂ ਹੋਈਆਂ ਸੀ ਜੀ। ਕਹਿੰਦੇ ਜਿਹੜੇ ਇਹਨੇ MP ਨੇ ਇਹਨਾਂ ਨੂੰ ਡੇਰਿਆਂ 'ਚ ਹੀ ਭੇਜਣਾ, ਡੇਰਿਆਂ 'ਚ ਮੱਥੇ ਟੇਕ ਰਹੇ ਸੀ ਤੇ ਸੜਕਾਂ ਤੇ ਰੈਲੀਆਂ ਮੰਤਰੀ ਵਗੈਰਾ ਕਰ ਰਹੇ ਸੀ। ਤੇ ਦੇਖੋ ਡੇਰਿਆਂ ਤੇ ਹੁਣ ਕੀ ਪਤਾ ਬਈ, ਡੇਰਿਆਂ ਦੀ ਜਿਹੜੀ ਵੋਟ ਆ, ਕੀ ਪਤਾ ਉਹ ਦੂਸਰੇ ਨੂੰ ਵੀ ਪਾਰ ਕਰ ਜਾਵੇ। ਜਿੰਨਾ ਕੋ ਤੁਹਾਨੂੰ ਡੇਰਿਆਂ ਦਾ ਆਸਰਾ ਤੇ ਅੱਜ ਕੱਲ ਇਹੋ ਜਿਹਾ ਹੀ ਆ, ਉਹ ਕਿਸੇ ਨੂੰ ਨਾਰਾਜ਼ ਨਹੀਂ ਕਰਦੇ। ਆ ਡੇਰੇਦਾਰ ਨੇ ਨਾਰਾਜ਼ ਕੀਤਾ ਸੀ ਸਰਸਾ ਵਾਲੇ ਨੇ, ਤਾਂ ਦੇਖੋ ਕੀ ਬਣ ਗਿਆ। ਅੱਜ ਕੱਲ ਦੂਸਰੇ ਡੇਰਿਆਂ ਵਾਲੇ ਜਿਹੜੇ ਉਹ ਵੀ ਥੋੜੇ ਡਿਪਲੋਮੈਟਿਕ ਹੋਏ ਪਏ ਨੇ, ਉਹ ਸਾਰਿਆਂ ਨੂੰ ਕਹਿ ਦਿੰਦੇ ਕਿ ਹਾਂ ਬਈ ਕੋਈ ਗੱਲ ਨਹੀਂ, ਗੱਲ ਸੁਣਾ ਗਿਆ। ਬਿਆਸ ਵਾਲੇ ਦੇਖ ਲਓ, ਰਾਹੁਲ ਗਾਂਧੀ ਵੀ ਆ ਜਾਂਦਾ, ਭਾਜਪਾ ਵਾਲੇ ਵੀ ਆ ਜਾਂਦੇ ਆ ਜੀ, ਤੇ ਅਕਾਲੀਆਂ ਦੇ ਉਹ ਵਿੱਚ ਲੀਡਰ ਦੇ ਰਿਸ਼ਤੇਦਾਰ ਵੀ ਆ ਜੀ, ਸਾਰੇ ਪਾਸੇ ਹੀ ਆ। ਮਤਲਬ ਕਿਤੇ ਥੋੜੇ ਜਿਹੇ ਡੇਰੇ ਵਾਲਿਆਂ ਵੀ ਅੱਜ ਕੱਲ ਦੇਖਦੇ ਆ, ਬਾਕੀ ਕੀ ਹੁੰਦਾ, ਪਰ ਉਹਨਾਂ ਨੇ ਵੀ ਥੋੜੇ ਜਿਹੇ ਪੈਂਤਰੇ ਇਖਤਿਆਰ ਕੀਤੇ ਹੋਏ ਨੇ ਅੱਜ ਕੱਲ ਜੀ। ਵੰਡਵਾਂ ਆਸ਼ੀਰਵਾਦ ਮਿਲਦਾ ਹੈ, ਜਿਹਨੂੰ ਜਿੰਨਾ ਕੁ ਬਣਦਾ ਉਹਨਾਂ ਕੇ ਦਿੰਦੇ ਆ। ਪਰ ਆਪਾਂ ਅੱਗੇ ਵਧੀਏ, ਗੱਲ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਦੀ ਕਰੀਏ। ਨਵਜੋਤ ਸਿੰਘ ਸਿੱਧੂ ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕਰੀ ਸੀ ਵੀ ਝੰਡਾ ਤਾਂ ਉਹਨਾਂ ਨੇ ਜਿਉਂ ਬਾਹਰ ਆਏ ਨੇ ਉਦੋਂ ਦਾ ਹੀ ਇਹੀ ਚੱਕਿਆ ਹੋਇਆ ਕਿ ਸੁਰੱਖਿਆ ਘਟਾਤੀ, ਐ ਹੋ ਗਿਆ, ਉਹ ਹੋ ਗਿਆ, ਤੇ ਹਾਈ ਕੋਰਟ ਨੇ ਹੁਣ ਸਰਕਾਰ ਤੋਂ ਜਵਾਬ ਮੰਗਿਆ ਜੀ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਮੇਰੀ ਸਿਕਿਉਰਿਟੀ ਘੱਟ ਆ ਜਾਂ ਮੈਨੂੰ ਕੋਈ ਖਤਰਾ ਹੈ, ਤੇ ਪੰਜਾਬ ਸਰਕਾਰ ਜਾਂ ਪੁਲਿਸ ਤੁਹਾਡੀ ਗੱਲ ਨਹੀਂ ਸੁਣਦੀ, ਤਾਂ ਤੁਹਾਡੇ ਕੋਲ ਇੱਕ ਰਸਤਾ ਹੁੰਦਾ ਕਿ ਤੁਸੀਂ ਕੋਰਟ ਦੇ ਥਰੂ ਜਾ ਕੇ ਆਪਣੀ ਮੰਗ ਮਨਵਾ ਸਕਦੇ ਹੋ। ਯਾਦ ਹੋਣਾ ਤੁਹਾਨੂੰ, ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਅਨੇਕਾਂ ਹੀ ਲੀਡਰ ਸੀਗੇ ਜਿਨ੍ਹਾਂ ਨੇ ਜਾ ਕੇ ਪਟੀਸ਼ਨਾਂ ਪਾ ਦਿੱਤੀਆਂ ਸਨ ਉਸ ਗਰਾਊਂਡ ਨੂੰ ਬਣਾ ਕੇ ਕਿ ਜੀ ਸਾਡੇ ਨਾਲ ਏਦਾਂ ਹੋ ਗਿਆ, ਸਾਡੇ ਨਾਲ ਏਦਾਂ ਹੋ ਗਿਆ, ਤੇ ਸਾਡੇ ਨਾਲ ਵੀ ਕੱਲ ਨੂੰ ਭਾਈ ਐ ਨਾ ਹੋ ਜਾਵੇ। ਤਾਂ ਫਿਰ ਬਹੁਤ ਸਾਰੇ ਰਿਵਿਊ ਹੋਏ ਸੀ ਸਿਕਿਉਰਿਟੀ ਤੇ, ਤੇ ਕੁਛ ਨੂੰ ਸਿਕਿਉਰਿਟੀ ਜਿਹੜੀ ਆ ਉਹ ਮਿਲੀ ਵੀ ਸੀਗੀ। ਤਾਂ ਨਵਜੋਤ ਸਿੰਘ ਸਿੱਧੂ ਨੇ ਵੀ ਇੱਥੇ ਸਰਕਾਰ ਦੇ ਕੋਲ ਬਹੁਤਾ ਮਤਲਬ ਕਿ ਜਾ ਕੇ ਪਹੁੰਚ ਕਰਕੇ ਕੋਈ ਚਾਰਾਜੋਈ ਵਾਲਾ ਕੰਮ ਨਹੀਂ ਕੀਤਾ, ਸਿੱਧੇ ਹਾਈ ਕੋਰਟ ਗਏ ਤੇ ਉਹਨਾਂ ਨੇ ਜਾ ਕੇ ਇਹੀ ਸਫਾਈ ਦਿੱਤੀ ਕਿ ਵੇਖੋ ਜੀ ਗੱਲ ਇਹ ਆ ਕਿ ਸਾਨੂੰ ਇੰਨਾ ਖਤਰਾ ਹੈ। ਇਸ ਗੱਲ ਦਾ ਮਤਲਬ ਕਿ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਪਹਿਲਾਂ ਖਤਰੇ ਦੇ ਆਧਾਰ ਤੇ Z+ ਸੁਰੱਖਿਆ ਦਿੱਤੀ ਗਈ ਸੀਗੀ, ਤਾਂ ਹੁਣ ਮਤਲਬ ਕਿ ਉਹ ਜਿਹੜੀ ਸੁਰੱਖਿਆ ਉਹਦੀ ਇੱਕ ਕੈਟਾਗਰੀ ਘਟਾ ਦਿੱਤੀ ਗਈ ਆ, Y+ ਕਰ ਦਿੱਤੀ ਗਈ ਹੈ। ਮਤਲਬ ਉਹਨਾਂ ਨੇ ਕਿਹਾ ਕਿ ਅੱਗੇ ਜੋ ਮੇਰੀ ਜਾਨ ਨੂੰ ਖਤਰਾ ਸੀਗਾ ਉਹਦੇ ਬਿਹਾਵ ਤੇ ਹੀ ਤਾਂ ਮੈਨੂੰ ਸਿਕਿਉਰਿਟੀ Z+ ਦਿੱਤੀ ਗਈ ਸੀ, ਤਾਂ ਇਹਨਾਂ ਨੇ ਘਟਾ ਕੇ ਮੇਰੀ ਇੱਕ ਕੈਟਾਗਰੀ, ਜਾਨੀ ਇਹ ਸ਼੍ਰੇਣੀਆਂ ਹੁੰਦੀਆਂ ਨੇ ਨਾ, ਤਾਂ ਇਹ ਸ਼੍ਰੇਣੀ ਕਰ ਦਿੱਤੀ ਆ। ਤਾਂ ਖੈਰ ਹੁਣ ਪੰਜਾਬ ਸਰਕਾਰ ਨੇ ਜਾ ਕੇ ਇਹ ਗੱਲ ਕਹੀ ਹੈ ਕਿ ਦੇਖੋ ਸਿੱਧੂ ਸਾਹਿਬ ਨੂੰ ਕਿੰਨਾ ਕੁ ਖਤਰਾ ਹੈ, ਵੀ ਮੈਨੂੰ ਖਤਰਾ ਹੋ ਗਿਆ। ਉਹ ਕਹਿੰਦੇ ਕਿ ਕਿੰਨਾ ਕੁ ਖਤਰਾ ਹੈ, ਇਹ ਜਾਣਨ ਵਾਸਤੇ ਅਸੀਂ ਕੇਂਦਰ ਤੋਂ
ਮੰਗੀ ਹੈ ਰਿਪੋਰਟ, ਪਰ ਹਾਲੇ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਨੇ ਕੋਈ ਸਾਨੂੰ ਉੱਤਰ ਨਹੀਂ ਦਿੱਤਾ, ਤੇ ਹੁਣ 2 ਹਫ਼ਤੇ ਦਾ ਇਹਨਾਂ ਨੂੰ ਹੋਰ ਸਮਾਂ ਜਿਹੜਾ ਉਹ ਦੇ ਦਿੱਤਾ ਗਿਆ ਹਾਈ ਕੋਰਟ ਵੱਲੋਂ ਕਿ ਬਾਈ 2 ਹਫ਼ਤਿਆਂ ਬਾਅਦ ਤੁਸੀਂ ਆ ਕੇ ਤੇ ਆਪਣਾ ਜਵਾਬ ਦਾਖਲ ਜਿਹੜਾ ਆ ਉਹ ਕਰਨਾ ਆ। ਤਾਂ ਮਤਲਬ ਕਿ 2 ਹਫ਼ਤਿਆਂ ਬਾਅਦ ਹੁਣ ਸਰਕਾਰ ਫੇਰ ਜਾ ਕੇ ਜਵਾਬ ਦਾਖਲ ਕਰੇਗੀ, ਤੇ ਇਹਨੂੰ ਕਰਨਾ ਹੀ ਪੈਣਾ ਸਰਕਾਰ ਨੂੰ, ਕਿਉਂਕਿ 2 ਹਫ਼ਤਿਆਂ ਦਾ ਸਮਾਂ, ਤੇ ਜੇ ਉਦੋਂ ਵੀ ਜਾ ਕੇ ਕੋਈ ਟਾਲ ਮਟੋਲ ਕਰਨਗੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਫਿਰ ਅੱਗੋਂ ਝਾੜ ਫਟਕਾਰ ਵੀ ਕਰ ਦਿੰਦੀ ਹੈ। ਸੋ ਲਿਹਾਜ਼ਾ ਸਿੱਧੂ ਨੂੰ ਸਿਕਿਉਰਿਟੀ ਮਿਲਦੀ ਹੈ ਕਿ ਨਹੀਂ, ਹਾਲੇ ਦੂਰ ਹੈ ਕੰਮ, ਥੋੜਾ ਜਿਹਾ ਕਹਿਣਾ। ਪਰ ਮੇਰਾ ਮੰਨਣਾ ਇਹ ਆ ਕਿ ਦੇਖੋ ਨਵਜੋਤ ਸਿੰਘ ਸਿੱਧੂ ਦੀ ਸਿਕਿਉਰਿਟੀ ਜਿਹੜੀ ਹੈ ਨਾ, ਉਹ ਠੀਕ ਹੈ ਇਹਨਾਂ ਨੇ ਘਟਾਈ ਆ, ਤੇ ਇਹਨਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਇਹਨਾਂ ਨੇ ਕੀ ਰਿਵਿਊ ਦੇ ਆਧਾਰ ਤੇ ਘਟਾਈ ਹੈ, ਜਾਂ ਕੋਈ ਇੰਟੈਲੀਜੈਂਸ ਦੀ ਰਿਪੋਰਟ ਆ ਗਈ ਕਿ ਨਹੀਂ ਨਵਜੋਤ ਸਿੰਘ ਸਿੱਧੂ ਵਾਸਤੇ ਤੇ ਕੋਈ ਖਤਰਾ ਨਹੀਂ। ਤੇ ਜੇ ਇਸ ਤਰ੍ਹਾਂ ਦੀ ਇਹਨਾਂ ਦੀ ਰਿਪੋਰਟ ਹੋਈ ਤੇ ਉੱਤੋਂ ਕੰਟਰਾਡਿਕਟ ਰਿਪੋਰਟ ਜਿਹੜੀ ਉਹਨਾਂ ਦੀ ਆ ਗਈ ਫੇਰ। ਸੋ ਇਹਨਾਂ ਨੂੰ ਸੋਚ ਲੈਣਾ ਚਾਹੀਦਾ, ਵਿਚਾਰ ਲੈਣਾ ਚਾਹੀਦਾ ਆ ਕਿ ਬਈ ਕਿਹਨੂੰ ਕਿੰਨੀ ਸੁਰੱਖਿਆ ਚਾਹੀਦੀ ਹੈ, ਤਾਂ ਕਿ ਕੋਈ ਭੰਬਲ ਭੂਸਾ ਨਾ ਰਵੇ, ਕੋਈ ਰੌਲਾ ਰੱਪਾ ਨਾ ਰਵੇ। ਤੇ ਸਿਕਿਉਰਿਟੀ ਦੇ ਮਾਮਲੇ 'ਚ ਮੈਨੂੰ ਲੱਗਦਾ ਕਿ ਸਿਆਸਤ ਹੋਣੀ ਵੀ ਨਹੀਂ ਚਾਹੀਦੀ। ਸਿਆਸਤਦਾਨ ਨੂੰ ਜਿੰਨੇ ਕੁ ਗਨਮੈਨਾਂ ਦੇ ਨਾਲ ਸਰਦਾ ਹੈ, ਪਹਿਲੀ ਤੇ ਗੱਲ ਇਹ ਆ ਕਿ ਘੱਟੋ ਘੱਟ ਸਾਰਨਾ ਚਾਹੀਦਾ ਹੈ। ਜੇ ਕੋਈ ਮੇਰੇ ਵਰਗਾ ਉੱਠ ਕੇ ਚਟਪੂੰਜੀਆ ਜਿਹਾ ਲੀਡਰ, ਮੰਨ ਲਓ ਕੱਲ ਨੂੰ ਕੋਈ ਐਮਐਲਏ ਬਣ ਜਾਂਦਾ ਹੈ, ਤੇ ਜੇ ਉਹਦਾ 4-5 ਨਾਲ ਸਰਦਾ ਹੈ ਤੇ ਸਾਰੀ ਚੱਲੇ। ਤੇ ਜ਼ਰੂਰ ਉੱਥੇ ਮੈਂ ਇੱਕ ਜਥੇਦਾਰ ਵੇਖਿਆ ਆਪਣੀ ਆਪਦੇ ਕੈਰੀਅਰ ਦੇ ਵਿੱਚ, ਜਦੋਂ ਅਸੀਂ ਸ਼ੁਰੂ ਕੀਤਾ ਪ੍ਰਿੰਟ ਦੇ ਵਿੱਚ, ਤੇ ਇੱਕ ਜਥੇਦਾਰ ਨਾਲ 35 ਗਨਮੈਨ ਸਨ ਸਾਡੇ ਏਰੀਏ 'ਚ, ਅਕਾਲੀ ਭਾਜਪਾ ਸਰਕਾਰ 'ਚ ਹਿਸਾਬ ਲਾ ਲਓ। ਤੇ ਉਹਨਾਂ ਦੇ ਕੋਲ ਅਹੁਦਾ ਕੀ ਸੀ? ਬਤੌਰ SGPC ਮੈਂਬਰ, ਕਾਰਜਕਾਰਨੀ ਦੇ ਮੈਂਬਰ ਸਨ। ਤਾਂ ਹਿਸਾਬ ਲਾ ਲਓ ਕਿ 34-35 ਗਨਮੈਨ, ਤੇ ਉਹ ਕਦੇ ਪੂਰੇ ਨਹੀਂ ਸਨ ਵੇਖੇ। ਬਸ ਇਹੀ ਹੈ ਕਿ 10-15 ਚੜੇ ਫਿਰਦੇ, 10-15 ਰਿੜੇ ਫਿਰਦੇ। ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਆਪ ਵੀ ਸਿਆਸਤਦਾਨਾਂ ਨੂੰ ਸੋਚਣਾ ਚਾਹੀਦਾ, ਤੇ ਜਿੱਥੇ ਮੰਨ ਲਓ ਅਸਲ 'ਚ ਖਤਰਾ ਹੈ ਤਾਂ ਉਹਨੂੰ ਭਾਂਸਦਿਆਂ ਜਿੰਨੀ ਲੋੜੀਂਦੀ ਸੁਰੱਖਿਆ ਹੈ ਉਹ ਦੇਣੀ ਵੀ ਚਾਹੀਦੀ, ਚਾਹੇ ਕਿਸੇ ਵੀ ਪਾਰਟੀ ਦਾ ਕੋਈ ਹੋਵੇ। ਜੀ। ਸੋ ਸੁਰੱਖਿਆ ਦਾ ਮੁੱਦਾ ਤਾਂ ਸੰਵੇਦਨਸ਼ੀਲ ਹੈ, ਪਰ ਪੰਜਾਬ ਦੇ ਵਿੱਚ ਇੱਕ ਅਜਿਹਾ ਸਮਾਂ ਵੀ ਸੁਣੀਦਾ ਜਦੋਂ ਬੱਸਾਂ ਦੇ ਵਿੱਚ ਲਿਖਿਆ ਹੁੰਦਾ ਸੀ ਕਿ ਇਹ ਸੀਟ MLA ਦੇ ਲਈ ਰਿਜ਼ਰਵ ਹੈ। ਉਸ ਤੋਂ ਬਾਅਦ ਗੱਲ ਗੱਡੀਆਂ ਤੇ ਪਹੁੰਚੀ, ਤੇ ਅੱਜ ਕੱਲ ਇੱਕ ਹੀ ਪਰਿਵਾਰ ਦੇ ਕੋਲ 1250 ਦੇ ਕਰੀਬ ਜਿਹੜੇ ਗਾਰਡ ਵੀ ਨੇ। ਇਹੋ ਜਿਹਾ ਵੀ ਸਮਾਂ ਆ ਗਿਆ। ਸੋ ਪਰ ਸੁਰੱਖਿਆ ਦਾ ਮੁੱਦਾ ਤਾਂ ਸੰਵੇਦਨਸ਼ੀਲ ਹੈ, ਪਰ ਇਸ ਦੇ ਵਿੱਚ ਕਿਤੇ ਨਾ ਕਿਤੇ ਝੋਲ ਮੋਲ ਵੀ ਬਹੁਤ ਵੱਡੇ ਪੱਧਰ ਤੇ ਹੈ। ਗੱਲ ਅੱਗੇ ਲਈ ਕਰਦੇ ਹਾਂ, ਤੇ ਦਰਬਾਰ ਸਾਹਿਬ ਦੇ ਨਜ਼ਦੀਕ ਹੋ ਰਹੇ ਬਲਾਸਟਾਂ ਤੋਂ ਬਾਅਦ ਜਦੋਂ ਕੁਝ ਦੋਸ਼ੀ ਫੜੇ ਜਾਂਦੇ ਨੇ, ਤਾਂ ਦੋਸ਼ੀ ਅਮਰੀਕ ਸਿੰਘ ਦੇ ਪਿਤਾ ਨੇ ਇੱਕ ਵੱਡੀ ਗੱਲ ਆਖ ਦਿੱਤੀ ਹੈ ਜੀ। ਕੀ ਆਖ ਰਹੇ ਨੇ? ਦੇਖੋ ਪਹਿਲੀ ਗੱਲ ਤੇ ਇਹ ਹੈ ਕਿ ਸਭ ਤੋਂ ਔਖੀ ਘੜੀ ਹੁੰਦੀ ਹੈ ਮਾਂ ਪਿਓ ਵਾਸਤੇ ਜਦੋਂ ਆਹ ਨਮੋਸ਼ੀ ਪੱਲੇ ਪੈਂਦੀ ਹੈ ਜੀ, ਕਿ ਇੱਕ ਤੁਸੀਂ ਸਿੱਖ ਹੋਵੋ, ਤੇ ਤੁਹਾਡੇ ਹੀ ਸਾਹਮਣੇ ਤੁਹਾਡੀ ਔਲਾਦ ਤੇ ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਰੂਹਾਨੀਅਤ ਕੇਂਦਰ ਤੇ ਉਹ ਕੋਈ ਸਾਜ਼ਿਸ਼ ਕਰਨ ਦਾ ਦੋਸ਼ ਲੱਗ ਜਾਵੇ, ਤੇ ਮੇਰੇ ਖਿਆਲ ਦੇ ਨਾਲ ਮਰਨ ਹੋ ਜਾਂਦਾ ਹੈ ਜੀ। ਤਾਂ ਹੁਣ ਮਾਮਲਾ ਇਹ ਆ ਕਿ ਉਹ ਪਰਿਵਾਰ ਜਿਹੜੇ ਸਾਹਮਣੇ ਆ ਰਹੇ ਨੇ, ਉਹ ਕਹਿ ਰਹੇ ਆ ਕਿ ਬਈ ਜੇ ਇਸਨੇ ਕੀਤਾ ਤੇ ਇਹਨੂੰ ਸਖਤ ਸਜ਼ਾ ਦਿਓ। ਤੁਸੀਂ ਵੈਸੇ ਵੀ ਵੇਖਿਆ ਹੋਣਾ ਕਿ ਬਹੁਤ ਘੱਟ, ਵੈਸੇ ਮੈਂ ਤਾਂ ਨਹੀਂ ਦੇਖਿਆ ਕਿ ਮਨਫੀ ਹੈ, ਇਹਨਾਂ ਨੂੰ ਕੋਈ ਸਮਰਥਨ ਨਹੀਂ ਕਿਸੇ ਨੇ ਦਿੱਤਾ। ਨਹੀਂ ਤਾਂ ਆਪਾਂ ਅਕਸਰ ਦੇਖਦੇ ਹਾਂ ਜਦੋਂ ਵੀ ਕਿਤੇ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਤਾਂ ਉਹਨਾਂ ਤੇ ਹਮੇਸ਼ਾ ਸਵਾਲ ਖੜੇ ਕੀਤੇ ਜਾਂਦੇ ਆ, ਚਾਹੇ ਉਹ ਠੀਕ ਹੈ ਚਾਹੇ ਉਹ ਗਲਤ ਹੁੰਦੀਆਂ, ਕਿਤੇ ਨਜਾਇਜ਼ ਵੀ ਹੁੰਦੀਆਂ। ਇਹ ਜ਼ਰੂਰੀ ਨਹੀਂ ਹੈ ਕਿ ਹਰ ਚੀਜ਼ ਜਿਹੜੀ ਉਹ ਬਿਲਕੁਲ ਸਹੀ ਢੰਗ ਨਾਲ ਹੀ ਚੱਲਦੀ ਹੈ। ਤਾਂ ਗੱਲ ਇਹ ਹੈ ਕਿ ਹੁੰਦਾ ਜ਼ਰੂਰ, ਸਵਾਲ ਜ਼ਰੂਰ ਹੁੰਦੇ ਆ, ਵਿਚਾਰ ਤਕਰਾਰ ਚੱਲਦੇ ਆ, ਪਰ ਇੱਥੇ ਕਿਸੇ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ। ਤਾਂ ਹੁਣ ਜੇ ਤੁਸੀਂ ਦੇਖੋਗੇ ਤਾਂ ਇਸ ਪਰਿਵਾਰ ਨੇ ਵੀ ਮੰਨਿਆ ਕਿ ਇਹ ਪਹਿਲਾਂ ਤੇ ਬਈ ਬਹੁਤ ਅੱਛਾ ਸੀਗਾ, ਧਾਰਮਿਕ ਖਿਆਲਾਂ ਵਾਲਾ ਸੀ, ਅੰਮ੍ਰਿਤਪਾਨ ਕੀਤਾ ਸੋ, ਪਰ ਬਾਅਦ ਦੇ ਵਿੱਚ ਫਿੜਕ ਵੱਜੀ, ਅੰਮ੍ਰਿਤ ਵੀ ਛੱਡ ਦਿੱਤਾ, ਭੰਗ ਕਰ ਦਿੱਤਾ, ਤੇ ਚਿੱਟਾ ਚੁੱਟਾ ਪੀਣ ਲੱਗ ਪਿਆ, ਚੋਰੀਆਂ ਚਾਰੀਆਂ ਕਰਨ ਲੱਗ ਗਿਆ। ਇਹੀ ਜਿਹੜਾ ਦੂਸਰਾ ਮੁੱਖ ਦੋਸ਼ੀ ਆ ਜੋ ਨਾਮਜ਼ਦ ਆ ਆਜ਼ਾਦਵੀਰ ਸਿੰਘ, ਉਹਦੇ ਨਾਲ ਵੀ ਇਹੋ ਹੀ ਆ। ਉਹਦਾ ਵੀ ਸਾਰਾ ਪਿਛੋਕੜ ਜੇ ਤੁਸੀਂ ਦੇਖੋਗੇ, ਨੌਕਰੀ ਤੋਂ ਡਿਸਮਿਸ, ਖਾਣ ਪੀਣ ਵਾਲੇ ਪਾਸੇ, ਤੇ ਫਿਰ ਉਸ ਤੋਂ ਬਾਅਦ ਇੱਥੋਂ ਤੱਕ ਗੱਲਾਂ ਆਈਆਂ। ਤੇ ਜਿਹੜੇ 2 ਹੋਰ ਨੇ ਸਾਲਾ ਭਣੋਈਆ ਨੇ, ਧਰਮਿੰਦਰ ਤੇ ਹਰਜੀਤ, ਉਹ ਵੀ ਮਤਲਬ ਕਿ ਖਾਣ ਪੀਣ ਵਾਲੇ ਹੀ ਆ। ਉਹ ਤਾਂ ਬਹੁਤ ਮਾੜੇ ਘਰ ਚੋਂ ਆ, ਉਹ ਸਾਲਾ ਭਣੋਈਆ ਨੇ, ਤੇ ਇੱਕ ਦੀ ਜਨਾਨੀ ਵੀ ਮਰੀ ਆ, 2 ਛੋਟੇ ਛੋਟੇ ਕੁੜੀਆਂ ਹੀ ਨੇ, ਜਵਾਕ ਨੇ।
ਤਾਂ ਜਿਹੜਾ ਪੰਜਵਾਂ ਹੈ, ਉਹ ਹੈਗਾ ਸਾਬਾ ਪਟਾਕਿਆਂ ਵਾਲਾ, ਤੇ ਉਹਦੀਆਂ ਸਾਰੇ ਸਿਆਸਤਦਾਨਾਂ ਨਾਲ ਕਹਿੰਦੇ ਨੇੜਤਾ ਵਾਲੀਆਂ ਗੱਲਾਂ ਹੈਗੀਆਂ ਸੀ, ਉਹ ਹਾਲੇ ਫਰਾਰ ਆ। ਤਾਂ ਇਹ ਮਤਲਬ ਕਿ ਜੀ ਟੋਟਲ 5 ਜਿਹੜੇ ਸੀਗੇ ਉਹ ਦੱਸੇ ਗਏ। ਤਾਂ ਹੁਣ ਇਹੀ ਹੈ ਕਹਾਣੀ ਕਿ ਬਈ ਪਰਿਵਾਰਾਂ ਵਾਸਤੇ ਤਾਂ ਬਹੁਤ ਔਖਾ ਹੈ। ਮੈਂ ਕਦੇ ਅੱਗੇ ਪਿੰਡ ਚੋਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਸਾਡੇ ਚੋਂ ਤਾਂ ਕੋਈ ਜ਼ਮਾਨਤ ਦੇਣ ਤੱਕ ਨਹੀਂ ਜਾਏਗਾ ਜੀ, ਅਸੀਂ ਇਹਨੂੰ ਪਿੰਡ ਹੀ ਨਹੀਂ ਵੜਨ ਦੇਣਾ। ਸੋ ਇਹ ਗੁੱਸਾ ਹੈ ਲੋਕਾਂ 'ਚ ਐਤਕੀ, ਬਹੁਤ ਜ਼ਿਆਦਾ ਗੁੱਸਾ। ਪਰ ਬੜੇ ਵੱਡੇ ਸਵਾਲ ਨੇ। ਦੇਖੋ ਮਾਪਿਆਂ ਨੇ ਤਾਂ ਕੀ ਕਹਿਣਾ ਹੁੰਦਾ, ਪਹਿਲੀ ਗੱਲ ਤਾਂ ਮਾਪਿਆਂ ਵਾਸਤੇ ਤੇ ਇਹੋ ਹੁੰਦਾ ਹੈ ਕਿ ਨਹੀਂ, ਉਹਨਾਂ ਦਾ ਬੇਟਾ ਜਾਂ ਕੋਈ ਉਹਨਾਂ ਦੀ ਔਲਾਦ ਬਈ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੀ, ਉਹਨਾਂ ਦੇ ਮੰਨਣ, ਕਿਉਂਕਿ ਉਹਨਾਂ ਨੂੰ ਕਿਹੜਾ ਕੋਈ ਦੱਸ ਕੇ ਗਿਆ ਹੁੰਦਾ ਹੈ। ਤੇ ਦੂਜੀ ਚੀਜ਼ ਇਹ ਹੈ ਕਿ ਉਹਨਾਂ ਵਾਸਤੇ ਬੜਾ ਇਹ ਸਮਾਂ ਜਿਹੜਾ ਔਖਾ ਹੁੰਦਾ ਹੈ ਕਿ ਮਿਹਣੇ ਵੀ ਵੱਜਦੇ ਨੇ, ਪੁਲਿਸ ਵੀ ਤੰਗ ਕਰਦੀ ਆ, ਪੈਸਾ ਧੇਲਾ ਵੀ ਲੱਗਦਾ, ਬਥੇਰਾ ਕੁਛ ਹੁੰਦਾ ਹੈ। ਪਰ ਕੁਛ ਮਾਮਲੇ ਜਿਹੜੇ ਆ ਥੋੜੇ ਜਿਹੇ ਨਾ ਸਵਾਲਾਂ ਦੇ ਜਵਾਬ ਜਿਹੜੇ ਉਹ ਮੰਗਦੇ ਆ। ਜਿੱਦਾਂ ਫਰਜ਼ ਕਰੋ ਕਿ ਹੁਣ ਇੱਕ ਥਿਉਰੀ ਦਿੱਤੀ ਗਈ ਆ ਕਿ ਜਿਹੜਾ ਆਜ਼ਾਦ ਜੀ ਵੀਰ ਸਿੰਘ ਸੀਗਾ, ਇਹ ਰੈਡੀਕਲ ਸੀਗਾ, ਮਤਲਬ ਕਿ ਰੈਡੀਕਲ ਵਿਚਾਰਾਂ ਤੋਂ ਪ੍ਰਭਾਵਿਤ ਸੀਗਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਸੀ, ਅਮਰਤਪਾਲ ਸਿੰਘ ਦੀ ਆਈਡੀਓਲੋਜੀ ਤੋਂ ਪ੍ਰਭਾਵਿਤ ਸੀਗਾ, ਤੇ ਇਹਨਾਂ ਨੇ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਹੀ ਅਜਿਹਾ ਕੀਤਾ। ਪਰ ਇਹ ਮੰਨਣ 'ਚ ਨਹੀਂ ਆਉਂਦਾ ਨਾ, ਕਿਉਂਕਿ ਇੱਕ ਸਵਾਲ ਪੈਦਾ ਹੋਏਗਾ ਕਿ ਜੇ ਕੋਈ ਇਸ ਤਰ੍ਹਾਂ ਦੀ ਆਈਡੀਓਲੋਜੀ ਵਾਲਾ ਹੈ, ਉਹ ਆਪਣੇ ਧਾਰਮਿਕ ਕੇਂਦਰ ਨੂੰ ਕਿਉਂ ਨਿਸ਼ਾਨਾ ਬਣਾਏਗਾ? ਜੀ ਇਹ ਵੀ ਇਹ ਤਾਂ ਤਾਂ ਇੱਕ ਹੈ। ਬਹੁਤ ਵੱਡਾ ਸਵਾਲ ਰਹੇਗਾ ਨਾ। ਤੇ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਇਸ ਤਰ੍ਹਾਂ, ਮਤਲਬ ਕਿ ਹੁਣ ਦੇਖੋ ਖਾਣ ਪੀਣ ਵਾਲੇ ਤਾਂ ਚਲੋ ਇਹਨਾਂ ਦੇ ਪਿਛੋਕੜ ਨਿਕਲ ਰਹੇ ਨੇ ਮੀਡੀਆ 'ਚ, ਤਾਂ ਪ੍ਰਭ ਕੁਛ ਦੇ ਪਰਿਵਾਰ ਆ ਕੇ ਕਹਿ ਰਹੇ, ਮੰਨ ਹੀ ਰਹੇ ਨੇ। ਪਰੰਤੂ ਸਭ ਤੋਂ ਵੱਡਾ ਸਵਾਲ ਤੇ ਗੁਰਪ੍ਰੀਤ ਜੀ ਉਹ ਉੱਥੇ ਦਾ ਉੱਥੇ ਆ ਕਿ ਇਹਨਾਂ ਨੇ ਬੰਬ ਬਣਾਉਣਾ ਸਿੱਖ ਕਿੱਦਾਂ ਰਿਹਾ? ਇਹ ਚਾਹੇ ਦੇਸੀ ਹੈ ਚਾਹੇ ਕੁਛ ਵੀ ਆ, ਆਈਈਡੀ ਇਸ ਤਰ੍ਹਾਂ ਮਤਲਬ ਕਿ ਸਾਰਾ ਸੈੱਟ ਨਹੀਂ ਹੁੰਦਾ। ਜੀ ਤਾਂ ਉਹ ਕਿੱਦਾਂ ਇਹ ਮੁੱਦਾ? ਤਾਂ ਹੁਣ ਸਾਡੇ ਇੱਥੇ ਤਾਂ ਹਜ਼ਾਰਾਂ ਲੱਖਾਂ ਤੁਰੇ ਫਿਰਦੇ ਨੇ, ਡਰੱਗੀ ਤੁਰੇ ਫਿਰਦੇ ਨੇ, ਨਸ਼ੇੜੀ ਤੁਰੇ ਫਿਰਦੇ ਨੇ, ਕੀ ਉਹ ਇਸ ਪਾਸੇ ਤੁਰ ਪੈਂਦੇ ਆ? ਤਾਂ ਇਹ ਗੱਲ ਥੋੜੀ ਜਿਹੀ ਇੱਕ ਤਰ੍ਹਾਂ ਨਾਲ ਕਿਤੇ ਨਾ ਕਿਤੇ ਕਹਿ ਲਓ ਕਿ ਹਾਲੇ ਵੀ ਸਵਾਲਾਂ ਦੇ ਘੇਰੇ 'ਚ ਹੈ ਕਿ ਅਜਿਹਾ ਕੀਤਾ ਕਿਉਂ ਗਿਆ, ਕੀਤਾ ਗਿਆ ਜਾਂ ਕਰਵਾਇਆ ਗਿਆ। ਇਹ ਮੁੱਖ ਬਿੰਦੂ ਹੈ ਇਸ ਵੇਲੇ ਬਹਿਸ ਦਾ ਕਿ ਕੀਤਾ ਗਿਆ ਜਾਂ ਕਰਵਾਇਆ ਗਿਆ। ਤਾਂ ਇਹਦਾ ਮਕਸਦ ਕੀ ਹੈ, ਕਰਨ ਜੀ ਵਾਲਿਆਂ ਦਾ ਜਾਂ ਕਰਵਾਉਣ ਵਾਲਿਆਂ ਦਾ? ਖੈਰ ਇਹ ਉਲਝਣ ਆ, ਤੇ ਮੈਨੂੰ ਲੱਗਦਾ ਕਿ ਉਲਝਣ ਕਦੇ ਸੁਲਝਣ ਦੇ ਵਿੱਚ ਤਬਦੀਲ ਹੋਣੀ ਵੀ ਨਹੀਂ। ਜੀ ਇੱਕ ਹੋਰ ਮਿੰਟੂ ਜੀ, ਖਬਰ ਪੜ੍ਹ ਰਿਹਾ ਸੀ ਮੈਂ ਕਿਤੇ, ਕਹਿੰਦੇ ਨਾਲ ਕੁਝ ਪੱਤਰ ਵੀ ਸਿੱਟੇ ਜਾਂਦੇ ਸੀ ਬੰਬ ਦੇ ਨਾਲ ਇਹਨਾਂ ਦੇ ਵੱਲੋਂ, ਤੇ ਆਖਰੀ ਜਦੋਂ ਇਹਨਾਂ ਦੇ ਵੱਲੋਂ ਧਮਾਕਾ ਕੀਤਾ ਗਿਆ ਕੁਝ ਟੁਕੜੇ ਮਿਲੇ ਨੇ ਉਹਨਾਂ ਨੂੰ ਜੋੜ ਕੇ, ਜੋ ਕੁਝ ਉਹਨਾਂ ਨੇ ਕੁਝ ਲਿਖਿਆ ਸੀ। ਕਹਿੰਦੇ ਵੀ ਇੱਕ ਤਾਂ ਪੰਜਾਬ ਨੂੰ ਭਾਰਤ ਦਾ ਹਿੱਸਾ ਵਾਲੀ ਜਿਹੜੀ ਗੱਲ ਹੋਈ ਸੀ ਬੀਤੇ ਦਿਨੀ ਦਰਬਾਰ ਸਾਹਿਬ ਦੇ ਬਾਹਰ ਲੜਕੀ ਦੇ ਨਾਲ, ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਉੱਪਰ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਇੰਜ ਦੀਆਂ ਗੱਲਾਂ ਹੋ ਰਹੀਆਂ ਸੀ। ਕੀ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਨਹੀਂ ਦੇਖੋ ਹਜ਼ੂਰ, ਜਦ ਤੱਕ ਪੱਤਰ ਤਾਂ ਉੱਥੇ ਚਲੋ ਇਹਨਾਂ ਨੂੰ ਮਿਲਿਆ ਐਸਜੀਪੀਸੀ ਵਾਲਿਆਂ ਨੇ, ਜਦ ਜੀ ਤੱਕ ਉਹਦੀ ਕੋਈ ਫੋਰੈਂਸਿਕ ਪ੍ਰਮਾਣਤਾ ਨਹੀਂ ਹੁੰਦੀ ਉਦੋਂ ਤੱਕ ਆਪਾਂ ਕੀ ਕਹਿ ਸਕਦੇ ਹਾਂ ਕਿ ਉਹ ਜੀ ਪੱਤਰ ਕਿਸ ਦਾ ਹੈ, ਕਿਸਨੇ ਕਿਸ ਮੰਤਵ ਨਾਲ ਲਿਖਿਆ ਹੈ। ਤਾਂ ਗੱਲ ਤਾਂ ਫਿਰ ਉੱਥੇ ਦੀ ਉੱਥੇ ਆ ਜਾਏਗੀ। ਜਿਸ ਚੀਜ਼ ਨਾਲ ਤੁਸੀਂ ਜੋੜ ਰਹੇ ਹੋ ਕਿ ਚਲੋ ਕੋਈ ਰਹੀ ਆ ਗੱਲ, ਤਾਂ ਉਹ ਅਜਿਹਾ ਕਿਉਂ? ਜੇ ਮੰਨ ਲਓ ਜੀ ਕੋਈ ਵੱਖਵਾਦੀ ਵਿਚਾਰਧਾਰਾ ਦਾ, ਤਾਂ ਉਹ ਆਪਣੇ ਹੀ ਧਾਰਮਿਕ ਕੇਂਦਰ ਨੂੰ ਨਿਸ਼ਾਨਾ ਕਿਉਂ ਬਣਾਏਗਾ? ਕਿਉਂ ਬਣਾਵੇਗਾ? ਜੀ ਕਿਉਂ ਉਹਨੂੰ ਇਹ ਤਾਂ ਹੈ। ਸਰਕਾਰੀ ਇਮਾਰਤ ਨਹੀਂ ਕੋਈ ਦਿਖਦੀ? ਜੀ ਉਹ ਸਰਕਾਰ ਦਾ ਨੁਕਸਾਨ ਕਰੇਗਾ ਕਿ ਆਪਣੇ ਧਰਮ ਦਾ ਨੁਕਸਾਨ ਕਰਕੇ ਆਪਣੇ ਹੀ ਲੋਕਾਂ ਨੂੰ ਆਪਣੇ ਉਲਟ ਕਰ ਲਏਗਾ? ਜੀ 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 ਤਾਂ ਇਹ ਕੁਝ ਬੜੇ ਬੇਸਿਕ ਸਵਾਲ ਨੇ। ਬਾਕੀ ਜਿਹੜਾ ਲੈਟਰ ਆ, ਲੈਟਰ ਨੂੰ ਹੁਣ ਉਹ ਡੀਕੋਡ ਕਿੱਦਾਂ ਕਰਦੇ ਆ, ਕਿਸ ਨੇ ਲਿਖਿਆ, ਉਹਦੀ ਫਿਰ ਫੋਰੈਂਸਿਕ ਜਾਂਚ ਪੜਤਾਲ। ਵੈਸੇ ਸਾਰਾ ਮਾਮਲਾ ਲੰਮੀ ਚੌੜੀ ਇਨਵੈਸਟੀਗੇਸ਼ਨ ਦਾ ਪਾਰਟ ਆ। ਤਾਂ ਪਰ ਜੀ ਬੇਸਿਕ ਸਵਾਲ ਤੇ ਫਿਰ ਜਿਹੜੀ ਹੁਣ ਤੱਕ ਗੱਲ ਔਨ ਰਿਕਾਰਡ ਆਈ ਆ, ਆਪਾਂ ਉਹਦੇ ਆਧਾਰ ਤੇ ਕਰ ਰਹੇ ਹਾਂ। ਦੂਜੀਆਂ ਗੱਲਾਂ ਤਾਂ ਹੁਣ ਪੁਲਿਸ ਨੂੰ ਸਾਫ਼ ਕਰਨੀਆਂ ਚਾਹੀਦੀਆਂ ਨੇ ਕਿ ਕੋਈ ਪਿੱਛੇ ਸੀਗਾ ਜਾਂ ਨਹੀਂ, ਤੇ ਜੇ ਇਹੋ ਹੀ ਸਨ, ਇਹ ਮੁੰਡੇ ਸੀਗੇ, ਤਾਂ ਇਹਨਾਂ ਨੇ ਅਜਿਹਾ ਕਿਉਂ ਕੀਤਾ? ਕਾਰਨ ਜਿਹੜੇ ਆ ਉਹ ਲੱਭਣੇ ਚਾਹੀਦੇ ਆ। ਇਹਨਾਂ ਦੀ ਸਾਈਕੀ ਜਿਹੜੀ ਆ ਉਹ ਟਟੋਲਣੀ ਚਾਹੀਦੀ ਆ। ਜੀ ਇਹ ਤਾਂ ਹੈ। ਇਸ ਤੇ ਡੂੰਘਾਈ ਦੇ ਨਾਲ ਜਾਂਚ ਹੋਣੀ ਬਣਦੀ ਹੈ ਤੇ ਪੁਲਿਸ ਕਹਿੰਦੇ ਲੱਗੀ ਵੀ ਹੋਈ ਹੈ। ਇਹਦੀ ਤਫਤੀਸ਼ ਜੜ ਤੱਕ ਜਾਵਾਂਗੇ। ਪਰ ਅੱਗੇ ਵਧੀਏ, ਗੱਲ ਹਰਿਆਣੇ ਦੀ ਕਰਦੇ ਹਾਂ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਝ ਸਮਾਂ ਪਹਿਲਾਂ ਹੀ ਜਿੱਦਾਂ ਵੱਖ ਹੋਈ ਹੈ, ਕਈ ਸਾਰੇ ਵਿਵਾਦ ਵੀ ਹੋਏ, ਤੇ ਉਸ ਤੋਂ ਬਾਅਦ ਹੁਣ ਸੀਐਮ ਖੱਟੜ ਦੇ ਨਾਲ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੈਰੀ ਹੱਥ ਲਗਾਇਆ ਜਾ ਰਿਹਾ ਹੈ। ਸੀਐਮ ਖੱਟੜ ਦੇ ਪ੍ਰਧਾਨ ਸਾਹਿਬ ਪੈਰੀ ਹੱਥ ਲਾਈ ਜਾਂਦੇ ਨੇ। ਇਹ ਵੀਡੀਓ ਕਿੰਨੀ ਕੁ ਸੱਚੀ ਹੈ ਜੀ? ਨਹੀਂ ਦੇਖੋ, ਇਹ ਵੀਡੀਓ ਕਥਿਤ ਵੀਡੀਓ ਕਹਿ ਸਕਦੇ ਹਾਂ ਹਾਲੇ, ਕਿਉਂਕਿ ਆਪਾਂ ਸੱਚੀ ਨਹੀਂ ਕਹਿ ਸਕਦੇ। ਇਹ ਵੀਡੀਓ ਜਿਹੜੀ ਆ ਵਾਇਰਲ ਜ਼ਰੂਰ ਹੋਈ ਆ,
ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਵੀ ਸਵਾਲ ਚੁੱਕੇ ਨੇ। ਪਰ ਗੱਲ ਤੇ ਇਹ ਆ ਨਾ ਕਿ ਹਰਿਆਣੇ ਵਾਲਿਆਂ ਨੇ ਕਮੇਟੀ ਬਣਾ ਲਈ, ਚਲੋ ਠੀਕ ਹੋ ਗਿਆ, ਉਹਨਾਂ ਨੇ ਆਪਣੀ ਜਿੱਦ ਪੁਗਾ ਲਈ, ਪਰੰਤੂ ਆਪਸ ਦੇ ਵਿੱਚ ਫਿਰ ਲੜ ਪਏ, ਗੱਲ ਫਿਰ ਉੱਥੇ ਆ ਗਈ ਚੌਧਰ ਜੀ ਦੀ ਜਾਂ ਗੁਰੂ ਕੀ ਗੋਲਕ ਨੂੰ ਵੀ ਸਾਂਭੇ ਕਿਹੜਾ ਹੁਣ। ਆਪਸ 'ਚ ਲੜ ਪਏ, ਮਾਮਲਾ ਸਰਕਾਰ ਦੇ ਅਧੀਨ ਪਹਿਲਾਂ ਹੀ ਅੱਧ ਪਚੱਦਾ ਸੀ, ਫਿਰ ਮੁੜ ਕੇ ਉਹਨਾਂ ਨੇ ਮਨਿਆਈ ਕਰ ਲਈ ਬਈ। ਜੀ ਤਾਂ ਹੁਣ ਅੱਛਾ, ਮਹੰਤਾਂ ਦੇ ਖਿਲਾਫ ਤੇ ਲੜਾਈ ਲੜੀ ਤੇ ਬਣਾਇਆ ਕਿਹਨੂੰ? ਇਹ ਆ ਜੀ ਮਹੰਤ ਕਰਮਜੀਤ ਸਿੰਘ। ਤੇ ਫਿਰ ਜੀ ਉਹ ਜਿਨ੍ਹਾਂ ਨੇ ਬਣਵਾਇਆ ਉਹਨਾਂ ਦੇ ਪੈਰੀ ਹੱਥ ਨਾ ਲਾਏ ਤੇ ਹੋਰ ਕੀ ਕਰੇ ਦੱਸੋ ਮੈਨੂੰ। ਜੀ ਜਦੋਂ ਸਾਰਾ ਕੁਝ ਕੀਤਾ ਹੀ ਉਹਨੇ ਆ ਖੱਟਰ ਸਾਹਿਬ ਨੇ, ਤਾਂ ਫਿਰ ਪੈਰਾਂ 'ਚ ਤੇ ਇਹਨਾਂ ਨੇ ਆਪੇ ਹੀ ਡਿੱਗਣਾ। ਸੋ ਲਿਹਾਜ਼ਾ ਹਾਲੇ ਦੂਸਰੇ ਪੱਖ ਤੋਂ, ਯਾਨੀ ਕਰਮਜੀਤ ਸਿੰਘ ਹੋਰਾਂ ਦੇ ਪੱਖ ਤੋਂ ਕੋਈ ਗੱਲ ਸੁਣਨ ਨੂੰ ਮਿਲੀ ਨਹੀਂ, ਕੋਈ ਪ੍ਰਤੀਕਰਮ ਆਇਆ ਨਹੀਂ। ਪਰ ਜੀ ਇਹ ਤਾਂ ਹੁਣ ਇਹਨਾਂ ਨੂੰ ਵੇਖਣਾ ਚਾਹੀਦਾ ਨਾ ਕਿ ਤੁਸੀਂ ਜਦੋਂ ਇਸ ਤਰ੍ਹਾਂ ਦੀ ਕਮੇਟੀ ਦੇ ਪ੍ਰਧਾਨ ਹੋ, ਤੁਹਾਡਾ ਬਹੁਤ ਵੱਡਾ ਅਹੁਦਾ ਹੈ, ਬਹੁਤ ਸਨਮਾਨ ਆ, ਤੇ ਫਿਰ ਤੁਸੀਂ ਉਸ ਸਨਮਾਨ ਦੀ ਬਹਾਲੀ ਬਰਕਰਾਰ ਕਿਉਂ ਨਹੀਂ ਰੱਖਦੇ ਬਈ? ਜ਼ਰੂਰ ਰੱਖੋ ਤੁਸੀਂ ਉਸ ਨੂੰ। ਤਾਂ ਖੈਰ ਇਹਦੇ ਤੇ ਵਿਵਾਦ ਜਿਹੜਾ ਹੋਇਆ ਤੇ ਹੁਣ ਮੰਗ ਇਹ ਵੀ ਉੱਠ ਰਹੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਨੂੰ ਤਲਬ ਕਰਨਾ ਚਾਹੀਦਾ, ਤੇ ਅਕਾਲੀ ਜਿਹੜੇ ਆ ਉਹ ਹੁਣ ਇਸ ਪੈਂਤੜੇ ਤੇ ਉਤਰ ਆਏ ਕਿ ਵੇਖਿਆ ਅਸੀਂ ਤੁਹਾਨੂੰ ਕਿਹਾ ਸੀਗਾ ਨਾ ਕਿ ਇਹਨਾਂ ਨੇ ਚੰਨ ਚਾੜਨੇ ਜੇ, ਤੇ ਤੁਸੀਂ ਮਨਾਉਂਦੇ ਸੋ ਖੁਸ਼ੀਆਂ, ਜਾਂ ਆ ਲਓ ਕਰ ਲਓ ਹੁਣ ਘਿਓ ਨੂੰ ਪਾਂਡਾ, ਵੇਖ ਲਓ ਇੱਥੇ ਕੀ ਕੀ ਹੁੰਦਾ, ਤੇ ਅੱਗੇ ਅੱਗੇ ਦੇਖਿਆ ਜੀ ਗਾਂ ਕੀ ਹੋਣਾ। ਜੀ ਇੱਕ ਫਲਸਫੇ ਦੀ ਵੀ ਗੱਲ ਆ ਜਾਂਦੀ ਹੈ, ਗੁਰੂ ਸਾਹਿਬ ਦੇ ਦਿੱਤੇ ਹੋਏ ਫਲਸਫੇ ਦੇ, ਕਿ ਆਪਣੇ ਗੁਰੂ ਅੱਗੇ ਝੁਕਣਾ, ਕਿਸੇ ਹੋਰ ਅੱਗੇ ਝੁਕਣ ਵਾਲੀ ਗੱਲ ਨਹੀਂ। ਪਰ ਚਲੋ ਖੈਰ ਇਸ ਤੇ ਹੁਣ ਕੀ ਹੁੰਦਾ ਹੈ, ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਆਉਂਦੀਆਂ ਨੇ, ਪਰ ਜੋ ਕੁਝ ਤੁਸੀਂ ਦੱਸਿਆ ਉਸ ਦੇ ਮੁਤਾਬਕ ਇਹ ਕੁਝ ਹੋਇਆ। ਝੁਕਣਾ ਕੀ, ਇਹ ਤੇ ਡੰਡੌਤ ਬੰਦਨਾ ਕਰਦੇ ਫਿਰਦੇ ਨੇ। ਜੀ 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 ਇਹ ਨਾ ਇਹ ਲੀਡਰਾਂ ਦਾ ਕੋਈ ਤਾਗਿਆ, ਤੇ ਨਾ ਇਹ ਜਿਹੜੇ ਧਾਰਮਿਕ ਇਹ ਜਿਹੜੇ ਲੀਡਰ ਨੇ, ਨਾ ਹੀ ਇਹਨਾਂ ਦਾ ਕੋਈ। ਜਿੱਥੇ ਕਿਸੇ ਨੂੰ ਕਿਸੇ ਤੱਕ ਕਿਤੇ ਜਾ ਕੇ ਇਹ ਸਾਧਾਂ ਦੇ ਆ ਜਿਹੜਾ ਹੈਗਾ ਸੀਗਾ ਇਹਨਾਂ ਦਾ ਇੱਕ ਮੰਤਰੀ, ਉਹ ਚੈੱਕ ਰੱਖ ਕੇ ਸਰਸੇ ਵਾਲੇ ਦੇ ਪੈਰਾਂ 'ਚ ਡੰਡੌਤ ਵੰਦਨਾ ਕਰ ਰਿਹਾ ਸੀਗਾ ਕੁਝ ਦਿਨ ਪਹਿਲਾਂ ਤੱਕ, ਇਹਨੂੰ ਸਜ਼ਾ ਹੋਣ ਤੋਂ ਪਹਿਲਾਂ, ਤੇ ਕਿਤੇ ਮਤਲਬ ਕਿ ਇਹ ਵੀ ਡਿੱਗ ਪੈਂਦੇ ਨੇ ਪੈਰਾਂ 'ਚ। ਸੋ ਲੋੜਾਂ ਨੇ, ਗਰਜ਼ਾਂ ਨੇ ਇਹਨਾਂ ਦੀਆਂ। ਜੀ 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 ਸੋ ਅੱਗੇ ਵੱਲ ਵਧੀਏ। ਗੱਲ ਹੁਸ਼ਿਆਰਪੁਰ ਦੇ ਵਿੱਚ ਗੈਂਗਵਾਰ ਹੋਈ ਸੀ, ਇਹਦੀ ਕਰੀਏ, ਤੇ ਉਸ ਤੋਂ ਬਾਅਦ ਫਿਰ ਖਰੜ 'ਚ ਵੀ ਗੋਲੀਆਂ ਚੱਲ ਗਈਆਂ ਜੀ। ਦੇਖੋ ਇਹ ਗੋਲੀ ਗਾਲੀ ਤਾਂ ਹੁਣ ਨਹੀਂ ਰੁਕਦੀ, ਇੰਨਾ ਕੁਛ ਇਹਨਾਂ ਨੇ ਕੀਤਾ, ਫਲੈਗ ਮਾਰਚ, ਹਾਂਜੀ ਫਲੈਗ ਮਾਰਚ ਕੱਢੇ, ਅਸਲ ਹੀ ਜਦੋਂ ਹੁਣ ਦੇਖੋ ਗੱਲ ਇਹ ਆ ਕਿ ਇੱਥੇ ਹੋਮ ਡਿਲੀਵਰੀ ਅਗਲੇ ਕਰ ਜਾਂਦੇ ਨੇ ਜੀ। ਪੈਸਾ ਕੋਈ 40-50 ਹਜ਼ਾਰ ਰੁਪਈਆ ਜਿਹਦੇ ਕੋਲ ਹੱਥ 'ਚ ਹੇਠ ਜਿਹੜਾ ਮਰਜ਼ੀ ਅਸਲਾ ਲੈ ਲਵੇ। ਇਹ ਤਾਂ ਬਣਿਆ ਪਿਆ, ਅੱਗੇ ਹੁੰਦਾ ਸੀ ਰਾਜਸਥਾਨ ਦਾ ਇੱਕ ਸ਼ਹਿਰ, ਉਹ ਬਦਨਾਮ ਸੀਗਾ, ਤੇ ਫਿਰ ਯੂਪੀ ਬਿਹਾਰ ਉੱਥੋਂ ਲਿਆਉਣਾ। ਹੁਣ ਤਾਂ ਜ਼ਰੂਰਤ ਹੀ ਨਹੀਂ, ਅਗਲੇ ਕਹਿੰਦੇ ਪੀਜ਼ੇ ਨੂੰ ਤਾਂ ਹਲੇ ਦੇਰ ਲੱਗੇਗੀ, ਆਰਡਰ ਕੀਤੇ ਨੂੰ ਪਹਿਲਾਂ ਦੇ ਦਿੰਦੇ ਆ ਸਮਾਨ, ਦੱਸ ਕਿਹੜਾ ਚਾਹੀਦਾ। ਇਹ ਆਮ ਆ ਹੁਣ, ਅਸਲਾ ਆਮ ਆ ਤੇ ਚਲਾਉਣ ਵਾਲੇ ਵੀ ਆਮ ਆ ਬਈ। ਇਹ ਕੋਈ ਗਰੁੱਪ ਨੇ ਦੋ, ਉੱਥੇ ਕੋਈ ਬਹੁਤੇ ਵੱਡੇ ਗਰੁੱਪ ਵੀ ਨਹੀਂ ਸਨ ਪਹਿਲਾਂ। ਚਲੋ ਜਿੱਦਾਂ ਮੁੰਡਿਆਂ ਤੇ ਲੜਾਈ ਝਗੜੇ ਹੁੰਦੇ ਆ, ਗਰੁੱਪਿਜ਼ਮ ਚੱਲਦਾ ਸੀਗਾ। ਅੱਜ ਕਿਤੇ ਕੋਈ ਇਕੱਠ ਹੋਇਆ ਇਹਨਾਂ ਦਾ, ਤੇ ਭਾਰਤੀ ਜਨਤਾ ਪਾਰਟੀ ਦੇ ਕਹਿੰਦੇ ਕਿ ਇੱਕ ਆਗੂ ਦੇ ਮੁੰਡੇ ਦੀ ਜਿਮ ਸੀ ਜਿਹਦੇ 'ਚ ਇਕੱਠੇ ਹੋਏ, ਤੇ ਉੱਥੇ ਫੇਰ ਝਗੜਾ ਹੋਇਆ, ਤੇ ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਫਾਇਰ ਖੋਲੇ ਆ। ਉਹਦੇ 'ਚ ਇੱਕ ਤੇ ਮਰ ਗਿਆ ਮੁੰਡਾ ਸਾਜਨ, ਤੇ ਦੂਸਰਾ ਜਿਹੜਾ ਉਹ ਹਾਲੇ ਬਹੁਤ ਗੰਭੀਰ ਜ਼ਖਮੀ, ਇੱਕ ਤੀਸਰਾ ਵੀ ਜ਼ਖਮੀ ਆ। ਤਾਂ ਇਸ ਤਰ੍ਹਾਂ ਆਪੋ ਵਿੱਚ ਦੀ ਗੋਲੀਆਂ ਮਾਰ ਮਾਰ ਕੇ ਮਰੀ ਜਾਂਦੇ ਆ ਜੀ। ਕੀ ਕਰ ਸਕਦੇ ਆ ਹੁਣ ਅਸੀਂ? ਤੇ ਇਹਨਾਂ ਨੂੰ ਵਾਸਤੇ ਹੀ ਪਾ ਸਕਦੇ ਆ ਕਿ ਭਾਈ ਮੁੜੋ ਇਹਨਾਂ ਕੰਮਾਂ ਤੋਂ, ਆਪਣੀ ਜ਼ਿੰਦਗੀ ਬਣਾਓ, ਆਪਣੇ ਮਾਪਿਆਂ ਦੀ ਜ਼ਿੰਦਗੀ ਬਣਾਓ। ਚਲੋ ਜਿਹੜੇ ਤਾਂ ਹੁਣ ਬਹੁਤ ਗਾਂਹ ਲੰਘ ਗਏ ਨੇ, ਉਹ ਤੇ ਚਲੋ ਬਹੁਤ ਔਖਾ ਹੈ ਉਹਨਾਂ ਦਾ ਮੁੜਨਾ, ਉਹ ਤੇ ਆਪ ਹੀ ਕਹਿ ਦਿੰਦੇ ਆ ਕਿ ਅਸੀਂ ਮੁੜ ਕੇ ਹੁਣ ਕਰਨਾ ਵੀ ਕੀ ਆ। ਪਰ ਜਿਹੜੇ ਇਸ ਤਰ੍ਹਾਂ ਦੇ ਗਰੁੱਪ ਆ, ਉਹਨਾਂ ਨੂੰ ਤੇ ਸੋਚਣਾ ਚਾਹੀਦਾ ਨਾ ਕਿ ਜਿਹੜੇ ਬਹੁਤ ਗਾਂਹ ਚਲੇ ਗਏ ਉਹਨਾਂ ਦੀ ਕੀ ਜ਼ਿੰਦਗੀ ਆ। ਉਹ ਗਾਂਹ ਹੀ ਨਹੀਂ, ਉਹ ਫਨਾਹ ਵੀ ਹੋਏ ਨੇ ਗਾਂਹ ਜਾ ਕੇ। ਸੋ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਪਰ ਸਾਡੇ ਕੋਲ ਅੱਛੇ ਆਈਡੀਅਲ ਨਹੀਂ ਹੈਗੇ, ਸਾਡੀ ਜਵਾਨੀ ਦੇ ਮਾਰਗਦਰਸ਼ਕ ਨਹੀਂ ਹੈਗੇ, ਅਸੀਂ ਆਪਣੀ ਜਵਾਨੀ ਨੂੰ ਗੋਲ ਨਹੀਂ ਦੇ ਪਾ ਰਹੇ, ਅਸੀਂ ਉਹਨਾਂ ਦੀ ਐਨਰਜੀ ਮੋਬਿਲਾਈਜ਼ ਨਹੀਂ ਕਰ ਪਾ ਰਹੇ। ਇਹ ਸਾਡੀ ਮਤਲਬ ਕਿ ਸਮਾਜਿਕ ਤੌਰ ਤੇ ਜਿਹੜੀ ਜ਼ਿੰਮੇਵਾਰੀ ਸੀ, ਅਸੀਂ ਉਹਦੇ 'ਚ ਫੇਲ ਆ। ਇਹ ਕੋਈ ਅੱਜ ਮੰਨੇ ਤੇ ਭਾਵੇਂ ਕੋਈ ਕੱਲ ਮੰਨੇ।
ਜੀ ਇਹ ਤਾਂ ਹੈ। ਆਈਡੀਅਲ ਜਿਸ ਤਰ੍ਹਾਂ ਤੁਸੀਂ ਦੱਸਦੇ, ਆਈਡੀਅਲ ਤਾਂ ਅੱਜ ਕੱਲ ਕਲਾਕਾਰ ਨੇ ਵੀ ਆਹ ਕਲਾਕਾਰ ਵਧੀਆ, ਆਹ ਕਲਾਕਾਰ ਚੰਗਾ ਹੈ। ਅੱਗੇ ਵਧੀਆ ਗੱਲ ਬ੍ਰਿਜ ਭੂਸ਼ਣ ਸਿੰਘ ਕਲਾਕਾਰ ਤੇ ਸ਼ਰਨ ਦੀ ਆਪ ਕਰੀਏ। ਗਲਾਸੀਆਂ ਦੀ ਉਹ ਪਾ ਰਹੇ ਹੁੰਦੇ ਆ, ਰੀਲਾਂ ਬਣਾ ਬਣਾ ਕੇ, ਤੇ ਫਿਰ ਜੀ ਉਹੋ ਜਿਹਾ ਹੀ ਹੋਣਾ। ਉਹ ਤੇ ਆਪ ਇਸ ਤਰ੍ਹਾਂ ਦੀਆਂ ਰੀਲਾਂ ਪਾਉਂਦੇ ਆ, ਤੇ ਜਿਹੋ ਜਿਹੀ ਜੀ ਕੋਕੋ ਉਹੋ ਜਿਹੇ ਬੱਚੇ, ਜਿਹੋ ਜਿਹੇ ਜੀ ਕੁਝੇ ਉਹੋ ਜਿਹੇ, ਉਹ ਕੀ ਹੁੰਦੇ ਨੇ, ਜਿਹੋ ਜਿਹੇ ਆਲੇ ਉਹੋ ਜਿਹੇ ਕੁਝੇ। ਜੀ ਸੋ ਅੱਗੇ ਵਧੀਏ, ਗੱਲ ਬ੍ਰਿਜ ਭੂਸ਼ਣ ਸਿੰਘ ਸ਼ਰਨ ਦੀ ਕਰੀਏ। ਇਹਨਾਂ ਨੇ ਬਿਆਨ ਦਰਜ ਕਰਵਾਤੇ ਜੀ, ਧਰਨਾ ਚੱਲੀ ਜਾਂਦਾ ਹੈ, ਵੱਡੀ ਗਿਣਤੀ ਹੋਈ ਜਾਂਦੀ ਹੈ, ਪੰਜਾਬ ਤੋਂ ਵੀ ਕਿਸਾਨ ਤੁਰੇ ਜਾਂਦੇ ਨੇ, ਕੀ ਬਣਿਆ? ਦੇਖੋ ਗੱਲ ਕੀ ਹੈ ਜੀ ਕਿ ਸਟੇਟਸ ਰਿਪੋਰਟ ਤਲਬ ਕੀਤੀ ਆ ਕੋਰਟ ਨੇ, ਤਾਂ ਫਿਰ ਉਹ ਕੁਛ ਨਾ ਕੁਛ ਤਾਂ ਦੱਸਣਾ ਹੀ ਆ। ਤਾਂ ਹੁਣ ਇਹਨਾਂ ਨੇ ਮਤਲਬ ਬਿਆਨ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਆ। ਬ੍ਰਿਜ ਭੂਸ਼ਣ ਦਾ ਵੀ ਬਿਆਨ ਦਰਜ ਹੋਏਗਾ। ਵੈਸੇ ਤਾਂ ਦੇਖੋ, ਜੇ ਕੋਈ ਆਮ ਬੰਦਾ ਹੁੰਦਾ, ਪੋਸਕੋ ਲੱਗੇ ਤੋਂ ਬਾਅਦ ਉਹਦਾ ਕੋਈ ਬਿਆਨ ਨਹੀਂ ਸੀ ਹੋਣਾ, ਉਹਨੂੰ ਚੱਕ ਕੇ ਅੰਦਰ ਮਾਰਿਆ ਜਾਣਾ ਸੀਗਾ। ਪਰ ਕੁਝ ਮਾਮਲਿਆਂ 'ਚ ਹੁੰਦਾ ਹੀ ਹੈ। ਇੱਥੇ ਇੱਕ ਟੈਲੀਵਿਜ਼ਨ ਚੈਨਲ ਦੇ ਬਹੁਤ ਵੱਡੇ ਪੱਤਰਕਾਰ ਤੇ ਲਾ ਦਿੱਤਾ ਗਿਆ ਸੀਗਾ, ਪਰ ਬਾਅਦ ਦੇ ਵਿੱਚ ਦੇਖ ਲਓ ਕੀ ਹੋਇਆ, ਕੁਛ ਵੀ ਨਹੀਂ ਹੋਇਆ। ਤੇ ਜੇ ਜੀ ਆਮ ਬੰਦੇ ਤੇ ਲੱਗਾ ਹੋਵੇ ਤੇ ਉਹਨੂੰ ਚੱਕ ਕੇ ਅੰਦਰ ਮਾਰਦੇ ਆ, ਜਾਂਚ ਪੜਤਾਲ ਬਾਅਦ ਚ ਆਪੇ ਹੁੰਦੀ ਰਹਿੰਦੀ ਹੈ। ਤਾਂ ਇੱਥੇ ਕਿਉਂਕਿ ਬ੍ਰਿਜ ਭੂਸ਼ਣ, ਜਿੱਦਾਂ ਕਹਿ ਲਓ ਕਿ ਇਹਨਾਂ ਦਾ RSS ਵਾਲਿਆਂ ਦਾ ਬ੍ਰਿਜ ਆ ਪੂਰਾ, ਤੇ ਇਹਦੇ ਕਰਕੇ ਹੁਣ ਉਹ ਜੋ ਪੁਲਿਸ ਦੇ ਕੋਲ ਅਧਿਕਾਰ ਹੁੰਦੇ ਆ ਜਾਂਚ ਪੜਤਾਲ ਦੇ ਨਾਮ ਤੇ, ਬਸ ਉਹ ਅਧਿਕਾਰ ਵਰਤ ਕੇ ਤੇ ਇਹਨੂੰ ਬਚਾ ਰਹੇ ਨੇ। ਹੋਰ ਕੀ ਹੈ, ਜਦੋਂ FIR ਹੋ ਗਈ ਆ, ਇਹਨੂੰ ਅੰਦਰ ਕਰੋ, ਫੜ ਕੇ ਪੁੱਛਗਿੱਛ ਜੋ ਵੀ ਹੁੰਦੀ ਆ ਬਾਅਦ ਦੇ ਵਿੱਚ ਕਰਕੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆਪੇ ਕੋਰਟ ਦੇ ਵਿੱਚ ਹੋ ਜਾਏ। ਸੋ ਇਸ ਕਰਕੇ ਜੀ ਹੁਣ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਆ, ਪਰ ਉਹਦੇ ਵਿੱਚ ਬ੍ਰਿਜ ਭੂਸ਼ਣ ਦਾ ਵੀ ਪੱਖ ਰੱਖਿਆ ਜਾ ਰਿਹਾ, ਤੇ ਉਹਦੇ ਵਿੱਚ ਜਿਹੜੇ ਦੋਸ਼ ਲਾਉਣ ਵਾਲੇ ਆ ਭਲਵਾਨ, ਉਹਨਾਂ ਦਾ ਵੀ ਪੱਖ ਰੱਖਿਆ ਜਾ ਰਿਹਾ। ਤਾਂ ਦੇਖਦੇ ਹੁਣ ਅੱਗੇ ਕੀ ਕਾਰਵਾਈ ਹੁੰਦੀ ਹੈ, ਪਰ ਕਾਰਵਾਈ ਹੋ ਜਾਣੀ ਚਾਹੀਦੀ ਸੀਗੀ। ਬਹੁਤ ਇਹਨਾਂ ਨੇ ਇਸ ਮਾਮਲੇ 'ਚ ਮਾਯੂਸੀ ਦਿੱਤੀ ਆ, ਕਿ ਗੱਲ ਇਹ ਆ ਕਿ ਤੁਸੀਂ ਇਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਬਹੁਤ ਕੁਝ ਦਾਅ ਤੇ ਲਾ ਲਿਆ। ਈਵਨ ਦੈਟ ਕਿ ਤੁਹਾਡੀ ਕੁਸ਼ਤੀ ਵੀ ਇਸ ਵੇਲੇ ਜਿਹੜੀ ਆ ਉਹ ਰੁਲ ਰਹੀ ਆ, ਕਿਉਂਕਿ ਗਾਂ ਕੰਪੀਟੀਸ਼ਨ ਜੀ ਬੜੇ ਤਗੜੇ ਨੇ, ਉਹ ਵੀ ਕੰਮ ਰੁਲ ਰਿਹਾ। ਜੇ ਪਹਿਲਵਾਨਾਂ ਜੀ ਦੇ ਦੋਸ਼ਾਂ 'ਚ ਦਮ ਆ, ਜਾਂਚ ਪੜਤਾਲ ਕਰਕੇ ਪੈਂਦੀ ਸੱਟੇ ਉਹਨੂੰ ਚੁੱਕ ਕੇ ਅੰਦਰ ਮਾਰੋ। ਤੇ ਜੇ ਉਹਨਾਂ ਦੇ ਦੋਸ਼ਾਂ 'ਚ ਦਮ ਨਹੀਂ ਹੈਗਾ, ਉਹਨਾਂ ਕੋਲ ਸਬੂਤ ਨਹੀਂ ਹੈਗੇ, ਤੇ ਫਿਰ ਅੜ ਕੇ ਕਹੋ ਕਿ ਹਾਂ ਬਈ ਤੁਸੀਂ ਝੂਠ ਬੋਲਦੇ ਹੋ। ਪਰ ਉਹਦੇ ਜੀ ਵਾਸਤੇ ਤੁਹਾਡੇ ਕੋਲ ਤੱਥ ਤੇ ਹੋਣੇ ਚਾਹੀਦੇ ਆ ਨਾ। ਜੀ ਜਦੋਂ ਤੁਸੀਂ ਪੈਂਦੀ ਸੱਟੇ ਆ ਇਹਨੂੰ ਬਚਾ ਕੇ, ਤੇ ਹੁਣ ਤੇ ਭਾਵੇਂਗਾ ਤੁਸੀਂ ਸੱਚ ਵੀ ਬੋਲੋ, ਤੁਹਾਡਾ ਯਕੀਨ ਨਹੀਂ ਕਿਸੇ ਨੇ ਕਰਨਾ। ਜੀ ਇਹ ਤਾਂ ਹੈ। ਠੰਡੇ ਬਸਤੇ ਚ ਪਾਉਣ ਦੀਆਂ ਕੋਸ਼ਿਸ਼ਾਂ ਤਾਂ ਹੁੰਦੀਆਂ ਰਹੀਆਂ, ਪਰ ਆਖਰਕਾਰ ਹੁਣ ਗੱਲ ਪਹੁੰਚ ਹੀ ਗਈ ਸੁਣੋ ਸੁਣਾਈ ਤੱਕ। ਪਰ ਦੇਖੋ ਕੀ ਬਣਦਾ। ਗੱਲ ਅਗਲੀ ਕਰਨਾਟਕ ਦੀ ਕਰੀਏ। ਕਰਨਾਟਕ ਦੇ ਨਤੀਜਿਆਂ ਤੋਂ ਪਹਿਲਾਂ JDS ਦਾ ਵੱਡਾ ਬਿਆਨ ਸਾਹਮਣੇ ਆਇਆ ਜੀ। ਦੇਖੋ JDS ਨੇ ਅੱਗੇ ਵੀ ਕੀ ਹੈ ਕਿ ਬਹੁਤ ਤਗੜੀਆਂ ਭੂਮਿਕਾਵਾਂ ਅਦਾ ਕੀਤੀਆਂ ਨੇ 2-3 ਇਲੈਕਸ਼ਨਾਂ 'ਚ। ਇੱਥੋਂ ਤੱਕ ਕਿ ਇੱਕ ਵਾਰੀ ਦੇਵਗੌੜਾ ਸਾਹਿਬ ਜਿਹੜੇ ਸੀਗੇ ਨਾ, 40-45 ਮੈਂਬਰ ਪਾਰਲੀਮੈਂਟ ਸੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਸੀਗੇ, ਜਿਨ੍ਹਾਂ ਨੇ JDS ਬਣਾਇਆ। ਫਿਰ ਯੂਨਾਈਟਿਡ ਫਰੰਟ ਸੀ, ਉਹ ਟੁੱਟ ਕੇ ਗਾਂ ਫਿਰ ਇਹਨਾਂ ਨੇ JDS ਬਣਾ ਲਿਆ ਸੀ, ਜਨਤਾ ਦਲ ਸੈਕੂਲਰ। ਜੀ ਤਾਂ ਇਹ ਆਪਣਾ ਇਹਨਾਂ ਦਾ ਇਤਿਹਾਸ ਆ। ਫਿਰ ਗਾਂ ਦੇ ਵਿੱਚ ਵਿਧਾਨ ਸਭਾ ਇਲੈਕਸ਼ਨਾਂ ਨੂੰ ਵੀ ਦੇਖੋਗੇ ਤੁਸੀਂ, ਤਾਂ ਇਹਨਾਂ ਨੇ 2 ਮਰਤਬਾ ਥੋੜੇ ਜਿਹੇ ਜਿਹੜੇ ਇਹਨਾਂ ਦੇ MLA ਸੀ ਉਹਨਾਂ ਦੇ ਨਾਲ ਵੀ ਆਪਣੇ ਮੁੱਖ ਮੰਤਰੀ ਬਣਾ ਲਏ ਸੀ। ਪਿਛਲੇ ਵਾਰੀ ਕੁਮਾਰ ਸਵਾਮੀ ਸੀਗਾ 18 'ਚ ਜਦੋਂ ਜੀ ਇਲੈਕਸ਼ਨ ਹੋਇਆ ਆ, ਪਿਛਲਾ ਇਲੈਕਸ਼ਨ, ਤਾਂ ਉਦੋਂ ਇਹਨਾਂ ਦੇ ਬਿਲਕੁਲ ਥੋੜੇ ਜਿਹੇ ਸਨ। ਕਾਂਗਰਸ ਦੇ ਤਾਂ 78 ਸੀਗੇ, ਇਹਨਾਂ ਦੇ 37 ਸਨ। ਤਾਂ ਗੱਲ ਇਹ ਹੈ ਕਿ ਐਤਕੀ ਵੀ ਹੁਣ ਉਹ ਕਹਿ ਰਹੇ ਨੇ ਕਿ ਵੇਖੋ ਜੀ ਸਾਡੇ ਕੋਲ ਦੋਨਾਂ ਦੀ ਆਫਰ ਆ ਗਈ ਆ। ਮਤਲਬ ਕਿ ਸੰਕੇਤ ਉਹਨਾਂ ਨੇ ਦੇ ਦਿੱਤੇ ਆ ਕਿ ਬਈ, ਕਿਉਂਕਿ ਪੋਲਾਂ ਦੇ ਪੋਲ ਤੇ ਕਹਿੰਦੇ ਆ ਕਿ ਜ਼ਿਆਦਾਤਰ ਸਿੱਟਾ ਜੇ ਦੇਖੀਏ ਕੱਢ ਕੇ, ਕਿ ਬਈ ਹੋ ਸਕਦਾ ਹੰਗ ਅਸੈਂਬਲੀ ਹੋਵੇ, ਤੇ ਉਹ ਕਹਿੰਦੇ ਕਿ ਜੀ ਦੋਵਾਂ ਦੀ ਆਫਰ ਆ ਗਏ ਆ, ਕੋਈ ਨਹੀਂ ਅਸੀਂ ਫਿਰ ਮੌਕੇ ਤੇ ਦੇਖਦੇ ਆ ਕੀ ਕਰਨਾ। ਇਹਦਾ ਮਤਲਬ ਇਹ ਆ ਕਿ ਉਹ ਆਪਣੇ ਆਪ ਨੂੰ ਫਿਰ ਇੱਕ ਵਾਰੀ ਕਿੰਗ ਮੇਕਰ ਦੀ ਭੂਮਿਕਾ 'ਚ ਦੇਖਦੇ ਪਏ ਆ, ਤੇ ਜਿੱਥੇ ਉਹਨਾਂ ਨੂੰ ਜ਼ਿਆਦਾ ਲਾਹਾ ਮਿਲਿਆ, ਕਿਉਂਕਿ ਇੱਕ ਵਾਰੀ ਇਹ ਭਾਜਪਾ ਨਾਲ ਵੀ ਸਰਕਾਰ ਬਣਾ ਚੁੱਕੇ ਆ ਅਤੀਤ 'ਚ। ਜੇ ਜੀ ਤੁਸੀਂ ਦੇਖੋਗੇ, ਸ਼ਾਇਦ ਇਹ ਗੱਲ ਹੋਏਗੀ 2003 ਦੇ ਕਰੀਬ ਦੀ ਗੱਲ ਆ, ਉਸ ਵੇਲੇ ਵੀ ਇਹਨਾਂ ਨੇ ਸਰਕਾਰ ਬਣਾਈ ਸੀਗੀ, ਤਾਂ ਉਹ ਸਰਕਾਰ ਵੀ ਜੀ ਗਾਂ ਫਿਰ ਟੁੱਟ ਗਈ ਸੀ, ਤੋੜ ਨਹੀਂ ਚੜੀ। ਤਾਂ ਹੁਣ ਇਹ ਜੀ ਦੇਖਣਾ ਹੋਏਗਾ ਕਿ ਕੱਲ ਨੂੰ ਕੀ ਹੁੰਦਾ। ਘੰਟੇ ਕੁਛ ਹੀ ਨੇ, ਤੇ ਲੈਟਸ ਸੀ ਕੀ ਵਾਪਰਦਾ ਹੈ। ਜੀ ਸਮਾਂ ਬਿਆਨ ਕਰੂਗਾ ਕੱਲ ਨੂੰ ਕਿਹਨਾਂ ਦੇ ਚਿਹਰਿਆਂ ਤੇ ਹਾਸੀਆਂ ਆਉਂਦੀਆਂ ਨੇ ਤੇ ਕਿਹਨਾਂ ਦੇ ਚਿਹਰੇ ਲਮਕ ਜਾਂਦੇ ਨੇ, ਕਿਉਂਕਿ ਕੱਲ ਨੂੰ ਬੜਿਆਂ ਦੇ ਗਰੂਰ ਟੁੱਟਣੇ ਨੇ। ਤੇ ਬਣਦਾ ਕੀ ਹੈ ਤਾਂ ਸਮਾਂ ਬਿਆਨ ਕਰੂਗਾ, ਉਹਦੀ ਵੀ ਪਲ ਪਲ ਦੀ ਜਾਣਕਾਰੀ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਰਹਾਂਗੇ। ਸੋ ਮਿੰਟੂ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਖਬਰਾਂ ਦਾ ਵਿਸ਼ਲੇਸ਼ਣ ਹੋਇਆ ਹੈ, ਅੰਮ੍ਰਿਤਸਰ ਬੰਬ ਬਲਾਸਟ ਤੋਂ ਲੈ ਕੇ ਕਰਨਾਟਕ ਦੀਆਂ ਚੋਣਾਂ ਤੱਕ ਦੀ ਗੱਲ ਕੀਤੀ ਹੈ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ, ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ, ਆਪਣੀ ਟਿੱਪਣੀ ਜ਼ਰੂਰ ਲਿਖਿਆ ਕਰੋ। ਨਾਲ ਦੀ ਨਾਲ ਜੇਕਰ ਤੁਸੀਂ ਹਾਲੇ ਤੱਕ ਫੇਸਬੁੱਕ ਅਤੇ YouTube ਦੇ ਉੱਪਰ ਸਾਡੇ ਨਾਲ ਨਹੀਂ ਜੁੜੇ ਤਾਂ ਜ਼ਰੂਰ ਜੁੜੋ। ਫੇਸਬੁੱਕ ਤੇ ਫੋਲੋ ਕਰੋ, YouTube ਤੇ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਬੈਲ ਆਈਕਨ ਜ਼ਰੂਰ ਦਬਾਉਣਾ ਤੇ ਜੁੜੇ ਰਹੋ ਸਾਡੇ ਨਾਲ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਧੰਨਵਾਦ।